ਪੌਦਿਆਂ ਦਾ ਜਿਹੜਾ ਇੱਕ ਆਸਪੈਕਟ ਅਸੀਂ ਕਦੀ ਐਜ਼ ਅ ਸਾਇੰਟਿਸਟ ਜਦੋਂ ਦੇਖਦੇ ਹਾਂ ਉਹਨੂੰ ਅਸੀਂ ਨੈਗਲੈਕਟ ਕਰ ਦਿੰਦੇ ਹਾਂ ਕਿ ਸਾਡੇ ਸ਼ਾਇਰ ਹਜ਼ਰਾਤ ਔਰ ਸਾਡੇ ਅਦਬੀ ਸਾਥੀ ਜਿਹੜੇ ਨੇ ਉਹ ਕਿਸ ਤਰ੍ਹਾਂ ਮੁਆਸ਼ਰੇ ਦੇ ਅੰਦਰ ਕੰਟਰੀਬਿਊਟ ਕਰ ਰਹੇ ਨੇ ਐਜੂਕੇਟ ਕਰਨ ਲਈ ਲੋਕਾਂ ਨੂੰ। ਅੱਜ ਉਹਦੀ ਜਿਹੜੀ ਇੰਨਾ ਰੀਅਲ ਟਾਈਮ ਸਿਗਨੀਫਿਕੈਂਸ ਹੈ ਉਹ ਮੈਨੂੰ ਦੇਖਣ ਦਾ ਇੱਕ ਮੌਕਾ ਮਿਲਿਆ। ਮੈਂ ਅਗਰ ਆਪਣੀ ਗੁਫ਼ਤਗੂ ਦਾ ਆਗਾਜ਼ ਕਰਾਂ ਪੌਦਿਆਂ ਦੇ ਹਵਾਲੇ ਨਾਲ ਸਪੈਸੀਫਿਕਲੀ, ਤੇ ਮੈਨੂੰ ਇੱਕ ਸ਼ੇਰ ਉਰਦੂ 'ਚ ਉਹਦਾ ਸਹਾਰਾ ਲੈਣਾ ਪਏਗਾ ਅਗਰ ਤੁਸੀਂ ਇਜਾਜ਼ਤ ਦਿਓ ਤੇ, ਕਿਉਂਕਿ ਪੰਜਾਬੀ ਦੀ ਸਾਡੀ ਮਹਿਫਲ ਹੈ। ਮੈਂ ਕਿਸੇ ਜਗ੍ਹਾ 'ਤੇ ਸੁਣਿਆ ਕਿ ਜ਼ਿੰਦਗੀ ਕਿਆ ਹੈ ਸਵਾਲ ਸ਼ਾਇਰ ਨੇ ਕੀਤਾ ਔਰ ਉਹਨੂੰ ਅਸੀਂ ਸਾਇੰਸ ਦੇ ਨਾਲ ਰਿਲੇਟ ਕਰਦੇ ਹਾਂ। ਮੈਂ ਕੋਸ਼ਿਸ਼ ਕਰਾਂਗਾ ਕਿ ਆਸਾਨ ਲਫ਼ਜ਼ਾਂ ਦੇ ਵਿੱਚ ਤੁਹਾਡੇ ਤੱਕ ਕਨਵੇ ਕਰ ਸਕਾਂ। ਜ਼ਿੰਦਗੀ ਕਿਆ ਹੈ ਅਨਾਸਰ ਮੇਂ ਜ਼ਹੂਰ ਤਰਤੀਬ, मौत क्या है इन्हीं अज्जा का परेशान होना। अगर इस गल नूं जोड़ लिया जाए और तखलीके कायनात दे उत्ते और ਉਹਦੇ ਵਿੱਚੋਂ इंसान दी तखलीक दे उत्ते अगर गल की जाए तो ਇਹਦਾ आगाज़ सब एटॉमिक और एटॉमिक लैवल तो लैके एक बनी नोए इंसान अशरफुल मखलूकात की शक्ल च हुंदा है। अल्लाह पाक ने उन्होंने तखलीक कर दिता, तखलीक करन दे तमाम मज़ाहिर उन्हें इस दुनिया के अंदर पैदा कर दिते, लेकिन उस तो बाद उन्हें ये सोर्स रखिया कि बई तेरी अख झपकेगी तो किस तरह, ये लिए मैं की तेनू देंगा कि तेरी अख झपकेगी। तू जुबान तेनू मैं दे दी लेकिन तुहाडी शुगर लैवल लो है, तुसी कहंदे हो नहीं मैनू शुगर दिओ जी मैं फिर बोल सकदा। ओदा सोर्स की है? ਉਹਦਾ ਸੋਰਸ ਮੇਰੇ ਵਾਦਾ ਲਾ ਸ਼ਰੀਕ ਨੇ ਇੱਕੋ ਹੀ ਰੱਖਿਆ ਔਰ ਉਹ ਹੈ ਪਲਾਂਟ। ਅਗਰ ਇਹ ਜਿਹੜਾ ਕੈਨਵਸ ਤੇ ਤੁਸੀਂ ਇਸ ਫਲੈਕਸ ਤੇ ਇੱਕ ਨਾਂ ਰੱਖਿਆ ਵੀ ਜੀਵਨ ਰੁੱਖਾਂ ਦੀਆਂ ਛਾਵਾਂ, ਜਦੋਂ ਮੈਂ ਇਹਨੂੰ ਪੜ੍ਹਿਆ ਮੈਂ ਮੁਦੱਸਰ ਕੋਲੋਂ ਪੰਜਾਬੀ ਅਗਰਚੇ ਮੇਰੀ ਮਾਂ ਬੋਲੀ ਹੈ ਲੇਕਿਨ ਮੇਰੀ ਇੰਨੀ ਡੈਪਥ ਇਹਦੇ ਤੇ ਕੋਈ ਮੈਂ ਕਨਫੈਸ ਕਰਦਾ ਕਿ ਬਈ ਮੇਰੀ ਇਹਦੇ 'ਚ ਕੋਈ ਗ੍ਰਿਫਤ ਨਹੀਂ। लेकिन मैं अगर तखलीके कायनात नू एज आ इंसान समझन की कोशिश करा कि मैं अज ये बोल रहा वेयर फ्रॉम दैट एनर्जी केम इन टू मी, एक क्वेश्चन है। दिस इज रिलेटेड टू आर इकोसिस्टम और इस इकोसिस्टम के अंदर एनर्जी का फ्लो जिहड़ा है मैनू तुहानू ऑडिबल बना रहा, मेरी आवाज़ लई मैनू बोलन जोगा कर रहा है। और सम हाओ बहुत सारे साइंसदान ਜਿਹੜੇ मौत और हयात ਦੇ ਉੱਤੇ ਆਪਣੀ ਡਿਬੇਟ ਨੂੰ ਕਾਇਮ ਕਰਦੇ ਆ, ਉਹ ਇਹ ਕਹਿੰਦੇ ਆ ਕਿ ਅਗਰ ਤੁਹਾਡੇ ਅੰਦਰ ਇਹ એનર્ਜੀ ਖਤਮ ਹੋ ਜਾਏ, ਉਹ ਤੇ ਬਹੁਤ ਅੱਗੇ ਬਹਿਸ ਨੂੰ ਲੈ ਜਾਂਦੇ ਨੇ, ਲਿਜਾ ਕੇ ਕਹਿੰਦੇ ਨੇ ਕਿ ਰੂਹ ਜਿਹੜੀ ਹੈ ਬੇਸਿਕਲੀ ਇਹ એનર્ਜੀ ਹੀ ਹੈ ਔਰ ਇਹਦਾ ਮੰਬਾ ਮਰਕਜ਼ ਅਗਰ ਦੇਖਿਆ ਜਾਏ ਤੇ ਉਹ ਪਲਾਂਟਸ ਨੇ। ਬਿਕੋਜ਼ ਨੇਚਰ ਦੇ ਅੰਦਰ ਤੁਹਾਡੇ ਕੋਲ ਕੋਈ ਸੋਰਸ ਆਫ ਨਹੀਂ। ਅੱਖਾਂ ਬੰਦ ਕਰੋ, ਸੋਚੋ ਕਿ ਤੁਹਾਡੇ ਕੋਲ ਲਾਈਟ ਨਹੀਂ, ਤੁਹਾਡੇ ਕੋਲ ਏਸੀ ਨਹੀਂ, ਤੁਹਾਡੇ ਕੋਲ ਕੋਈ ਚੀਜ਼ ਨਹੀਂ, ਐਂਡ ਯੂ ਹੈਵ ਟੂ ਈਟ, ਯੂ ਹੈਵ ਟੂ ਡਰਿੰਕ। ਉਹਦੇ ਲਈ ਤੁਸੀਂ ਕਿਸੇ ਚੀਜ਼ ਲਈ ਕੋਈ ਕੁਵਤ ਲਗਾਣੀ ਹੈ, ਉਹ ਕੁਵਤ ਕਿੱਥੋਂ ਆਏਗੀ? ਤੇ ਮੇਰਾ ਅੱਲਾਹ ਕਰੀਮ ਫਰਮਾਂਦਾ ਹੈ ਕਿ ਮੈਂ ਇਸ ਕਾਇਨਾਤ ਨੂੰ ਅਗਰ એનર્ਜੀ ਦੇ ਤਸੱਵਰ ਦੇ ਉੱਤੇ, ਸਿਰਫ એનર્ਜੀ ਦੇ ਤਸੱਵਰ ਦੇ ਉੱਤੇ ਅਗਰ ਤਕਸੀਮ ਕਰ ਲਿੱਤਾ ਜਾਏ ਤੇ ਪੂਰੀ ਕਾਇਨਾਤ ਨੂੰ ਤੁਸੀਂ ਦੋ ਹਿੱਸਿਆਂ 'ਚ ਤਕਸੀਮ ਕਰ ਸਕਦੇ ਹੋ। ਇੱਕ ਉਹ ਜਿਹੜੇ ਆਟੋਟ੍ਰॉफ्स ਨੇ ਔਰ ਇੱਕ ਉਹ ਜਿਹੜੇ ਹੈਟਰੋਟ੍ਰॉफ, यानी ਜਿਹੜੇ ਖੁਦ ਆਪਣੀ એનર્ਜੀ ਬਣਾ ਸਕਦੇ ਨੇ ਔਰ ਦੂਸਰੇ ਜਿਹੜੇ ਆਪਣੀ એનર્ਜੀ ਕਿਸੇ ਦੀ ਬਣਾਈ ਹੋਈ ਇਸਤੇਮਾਲ ਕਰ ਸਕਦੇ ਨੇ। ਮੇਰਾ ਖਿਆਲ ਹੈ ਕਿ ਇਹ ਜ਼ਿਆਦਾ ਕੋਈ ਕਨਸੈਪਟ ਵਾਈਜ਼ ਜ਼ਿਆਦਾ ਮੁਸ਼ਕਿਲ ਨਹੀਂ ਹੋਏਗੀ। ਅਸੀਂ तमाम ਲੋਕ ਜਿੰਨੇ ਵੀ ਅਸੀਂ ਜਾਨਵਰ ਹਾਂ ਉਹ ਖਾਸ ਸੁਪਰਮੇਟਸ ਨੇ, यानी ਬਹੁਤ ਆਪਣੀ ਤਖਲੀਕ ਦੇ ਉੱਪਰ ਨੇ ਜਾਂ ਬਿਲਕੁਲ ਇਬਤਦਾਈ ਤੌਰ 'ਤੇ ਨੇ। ਉਹ ਬੁਨਿਆਦੀ ਤੌਰ 'ਤੇ ਅਗਰ ਕਿਤੋਂ એનર્ਜੀ ਲੈਂਦੇ ਨੇ ਤੇ ਉਹਦਾ ਸੋਰਸ ਜਿਹੜਾ ਹੈ ਉਹ ਤੁਹਾਡੇ ਪਲਾਂਟਸ ਨੇ। ਤੇ ਇਹਦਾ ਮਤਲਬ ਇਹ ਹੈ ਕਿ ਇਹਦੀ ਸਿਗਨੀਫਿਕੈਂਸ ਤੁਹਾਡੀ ਜ਼ਿੰਦਗੀ ਦੇ ਨਾਲ ਡਾਇਰੈਕਟ ਜੁੜੀ ਹੈ। ਔਰ ਫਿਰ ਅਗਰ ਮੈਂ ਇਸ ਗੱਲ ਨੂੰ ਮਜ਼ੀਦ ਅੱਗੇ बढ़ावा तो मेरे अल्लाह की तकसीम ऐसी है, क्या खूबसूरत तकसीम है। तुसी अल्लाह पाक की तकसीम ते वारी वारी जाइए कई वारी कि उन्हें एक पासे ऑटोट्रॉफ रखे, दूसरे पासे हैट्रोट्रॉफ, यानी जेडे खुद एनर्जी बनाते जेडे नहीं बना सकते। ਜਦੋਂ ਉਹਨਾਂ ਨੂੰ એનર્ਜੀ ਦੀ ਸਟੋਰੇਜ ਦਾ ਸਿਸਟਮ ਦਿੱਤਾ ਨਾ ਕਿ ਬਈ ਤੈਨੂੰ ਭੁੱਖ ਲੱਗੀ ਹੈ, ਤੈਨੂੰ ਫੌਰਨ ਇੰਸਟੈਂਟਲੀ ਖੁਰਾਕ ਨਹੀਂ ਮਿਲ ਰਹੀ,
ਲੇਕਿਨ ਤੂੰ ਫਿਰ ਵੀ ਸਰਵਾਈਵ ਕਰੇਗਾ, ਮਰੇਗਾ ਨਹੀਂ। ਤੇ ਉਹਦੇ ਵਿੱਚ ਵੀ ਉਹਨੇ ਜਿਹੜਾ ਮਾਦਾ ਰੱਖਿਆ ਉਹ ਇੱਕੋ ਜਿਹਾ ਰੱਖਿਆ। ਪੌਦਿਆਂ 'ਚ ਉਹਦੀ ਸ਼ਕਲ ਜਿਹੜੀ ਹੈ ਉਹ ਉਹਨੇ ਸਟਾਰਚ ਦੀ ਸ਼ਕਲ 'ਚ ਦੇ ਦਿੱਤੀ ਔਰ ਜਾਨਵਰਾਂ 'ਚ ਗਲਾਈਕੋਜਨ ਦੀ ਸ਼ਕਲ 'ਚ ਦੇ ਦਿੱਤੀ। ਇਹ ਕੁਛ ਟਰਮੀਨੋਲੋਜੀਜ਼ ਨੇ। ਅਗਰ ਮੈਂ ਬੁਨਿਆਦੀ ਤੌਰ 'ਤੇ ਕਹਾਂ ਤਾਂ ਇਹ ਇੱਕ ਪੇਚੀਦਾ ਕਿਸਮ ਦੀ ਸ਼ੂਗਰ ਦੀਆਂ ਕਿਸਮਾਂ ਨੇ ਜਿਹੜੀਆਂ ਕਿ ਉਹਨੇ ਰੱਖ ਦਿੱਤੀਆਂ, ਜਦੋਂ ਤੁਹਾਨੂੰ ਜ਼ਰੂਰਤ ਪੇਸ਼ ਆਏ ਤੁਸੀਂ ਉਹਨੂੰ ਇਸਤੇਮਾਲ ਕਰ। ਯਾਨੀ ਉਹਦੀ ਤਕਸੀਮ ਦਾ ਇੰਨਾ ਖੂਬਸੂਰਤ ਅਮਲ। ਲੇਕਿਨ ਅਨਫੋਰਚੂਨੇਟ ਕੀ ਹੈ, ਅਗਰ ਅਸੀਂ ਇਸ ਟੌਪਿਕ ਦੇ ਡੋਮੇਨ 'ਚ ਰਹੀਏ, ਸਾਡੇ ਪੰਜਾਬ ਨੇ ਕੀ ਸਫਰ ਕੀਤਾ ਕਿ ਇਸ ਇੰਪੋਰਟੈਂਸ ਨੂੰ ਜ਼ਿਹਨ 'ਚ ਰੱਖਦੇ ਹੋਏ ਵੀ ਅਗਰ ਮੈਂ ਹਿਸਟੋਰੀਕਲੀ ਅਗਰ ਸਿਰਫ ਲਾਹੌਰ ਨੂੰ ਚੂਜ਼ ਕਰ ਲਵਾਂ ਤੇ ਲਾਹੌਰ ਦਾ ਸਿਰਫ ਔਰ ਸਿਰਫ ਪਿਛਲੇ 20 ਸਾਲਾਂ ਦੇ ਵਿੱਚ ਜਿਹੜਾ ਦਰਖਤਾਂ ਦਾ ਕਵਰ ਹੈ, ਅਗਰ ਅਸੀਂ ਸੈਟੇਲਾਈਟ ਇਮੇਜਰੀ ਉਹ ਤੋਂ ਉਠਾ ਲਿੱਤਾ ਜਾਏ, ਉਹ 20% ਤੋਂ ਘਟ ਕੇ 3 ਪੁਆਇੰਟ ਸਮਥਿੰਗ ਤੇ ਆ ਗਿਆ। ਔਰ ਇਹ ਉਹ ਸ਼ਹਿਰ ਹੈ ਜਿਹੜਾ ਸ਼ਹਿਰ once renowned as the city of gardens, and it is quite alarming ਸਾਡੇ ਲਈ ਕਿ ਅਸੀਂ ਇਹਦੇ ਉੱਤੇ ਕੋਈ ਤਵੱਜੋ ਨਹੀਂ ਦੇ ਪਾ ਰਹੇ, ਬਿਕੋਜ਼ ਇਹ ਹੱਬ ਹੈ। ਇਹਦੀ ਕਈ ਐਡਮਿਨਿਸਟ੍ਰੇਟਿਵ ਅਸੀਂ ਸ਼ਕਲਾਂ ਬਣਾ ਸਕਦੇ ਹਾਂ, ਕਈ ਅਸੀਂ ਇਹਦੀਆਂ ਤਹਿਰੀਕਾਂ ਚਲਾ ਸਕਦੇ ਹਾਂ। ਮੈਨੂੰ ਯਾਦ ਪੈਂਦਾ ਹੈ, ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਐਡ ਕਰਦਾ ਚਲਾ ਜਾਵਾਂ, ਅੱਜ ਤੋਂ ਤਕਰੀਬਨ ਕੋਈ 10-1 ਸਾਲ ਪਹਿਲੇ ਜਦੋਂ ਵਾਈਡਨਿੰਗ ਆਫ ਲਾਹੌਰ ਕਨਾਲ ਰੋਡ ਹੋ ਰਹੀ ਸੀ ਔਰ ਉਹਦੇ ਵਿੱਚ ਸਾਡੇ ਲਾਹੌਰ ਦੇ ਕੁਝ ਬਹੁਤ ਸਾਰੇ NGOs ਔਰ ਬਹੁਤ ਸਾਰੇ ਇਲਮਦੋਸਤ ਲੋਕ ਉਹਦੇ 'ਚ ਚਲੇ ਗਏ। ਉਹ 'ਚ ਬਹੁਤ ਸਾਰੇ ਜਾਮਨ ਔਰ ਅੰਬ ਦੇ ਦਰਖਤਾਂ ਦਾ ਨੁਕਸਾਨ ਹੋਇਆ, ਖਾਸ ਤੌਰ 'ਤੇ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਪ੍ਰੈਮਿਸਿਸ ਦੇ ਵਿੱਚ ਆਉਂਦੇ ਸਨ। ਉਹਦਾ ਆਲਟਰਨੇਟ ਕੀ ਕੱਢਿਆ? ਮੈਂ ਨਹਾਇਤ ਅਦਬ ਦੇ ਨਾਲ, ਸਾਡੇ ਕੋਈ ਸਾਥੀ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਦਾ ਬਿਊਰੋਕ੍ਰੇਸੀ 'ਚ ਵੀ ਅਮਲ ਦਖਲ ਰਿਹਾ। ਅਸੀਂ ਉਸ ਵਕਤ ਲਮਜ਼ ਦੇ ਵਿੱਚ ਇੱਕ ਮੀਟਿੰਗ 'ਚ, ਪਬਲਿਕ ਹੀਅਰਿੰਗ 'ਚ ਸ਼ਾਮਿਲ ਹੋਏ ਔਰ ਮੈਨੂੰ ਉਹ ਰਿਪੋਰਟ ਲਿਖਣ ਦਾ ਇਤਫਾਕ ਹੋਇਆ। ਤੇ ਅਸੀਂ ਉਹਨਾਂ ਨੂੰ ਪ੍ਰਪੋਜ਼ ਕੀਤਾ ਕਿ ਦੇਅਰ ਸ਼ੁੱਡ ਬੀ ਸਮ ਨੇਟਿਵ ਪਲਾਂਟਸ। ਅਗਰ ਜਾਮਨ ਹੈ ਤਾਂ ਜਾਮਨ ਦੇ ਨਾਲ ਹੀ ਰਿਪਲੇਸ ਹੋਣਾ ਚਾਹੀਦਾ। ਬਟ ਲੇਕਿਨ ਸਾਡੇ ਹਾਂ ਇੱਕ ਕਲਚਰ, ਕਿਉਂਕਿ ਅਸੀਂ ਜਿਹੜੀ ਚੀਜ਼ ਸਾਡੀ ਫੌਰਨ ਅੱਖ ਨੂੰ ਭਲੀ ਲੱਗਦੀ ਹੈ, ਚੰਗੀ ਲੱਗਦੀ ਹੈ, ਅਸੀਂ ਉਹਦੇ ਲਈ ਫੌਰਨ ਅਟਰੈਕਟ ਹੁੰਦੇ। ਇਟਸ ਅ ਹਿਊਮਨ ਨੇਚਰ। ਉਹ ਮੈਨੂੰ ਇਸ ਹਿਊਮਨ ਨੇਚਰ ਔਰ ਅਟਰੈਕਸ਼ਨ ਤੋਂ ਯਾਦ ਆਇਆ ਕਿ ਅਸੀਂ ਕਹਿੰਦੇ ਹਾਂ ਕਿ ਨਹੀਂ, ਗਰਾਊਂਡ ਬੜਾ ਅੱਛਾ ਹੋਣਾ ਚਾਹੀਏ। ਬਲਕਿ ਬਹੁਤ ਸਾਰੇ ਸਾਡੇ ਸਾਥੀ ਐਸੇ ਨੇ, ਅਸੀਂ ਕਿਉਂਕਿ ਸਾਰੇ ਹੀ ਪਿੰਡ ਜੈਸੇ ਮਾਹੌਲ ਤੋਂ ਤਾਲੁਕ ਰੱਖਦੇ ਹਾਂ ਤੇ ਅਸੀਂ ਜ਼ਰਾ ਥੋੜ੍ਹਾ ਜਿਹਾ ਇਸ ਗੱਲ ਨੂੰ ਅਵੋਇਡ ਕਰਦੇ ਹਾਂ। ਲੇਕਿਨ ਜਿਹੜੇ ਸਾਡੇ ਕੁਝ ਸਾਥੀ ਸੁਸਾਇਟੀਜ਼ 'ਚ ਚਲੇ ਗਏ, ਨਹਾਇਤ ਅਦਬ ਦੇ ਨਾਲ ਮੈਂ ਗੁਫ਼ਤਗੂ ਕਰ ਰਿਹਾ, ਮਾਈਂਡ ਆਈ ਹੋਪ ਸੋ ਕਿ ਤੁਸੀਂ ਨਹੀਂ ਕਰੋਗੇ। ਉਹ ਜਦੋਂ ਐਡਵਾਈਸ ਲੈਂਦੇ ਨੇ ਨਾ ਜੀ, ਕਦੀ ਕਦੀ ਪੁੱਛ ਲੈਂਦੇ ਨੇ, ਤਾਂ ਕਹਿੰਦੇ ਨੇ ਜੀ ਡਾਕਟਰ ਸਾਹਿਬ ਉਹ ਬੂਟਾ ਉਹ ਦੱਸੋ ਜਿਹਦਾ ਪੱਤਰ ਨਾ ਡਿੱਗੇ। ਇਟਸ ਅ ਕਾਮਨ ਕੁਐਸਚਨ ਆਫ ਦੀ ਸੋਸਾਇਟੀਜ਼। ਬੂਟਾ ਉਹ ਦੱਸੋ ਜਿਹਦਾ ਪੱਤਰ ਨਾ ਡਿੱਗੇ। ਤੇ ਫਿਰ ਅਗਲਾ ਸਵਾਲ ਵੀ ਪੁੱਛੋ, ਡਾਕਟਰ ਸਾਹਿਬ ਸਾਨੂੰ ਇਵੇਂ ਦੱਸੋ ਸਾਡਾ ਬੂਟਾ ਗਰੋ ਕਿੱਦਾਂ ਕਰੇਗਾ, ਸੋਹਣਾ ਕਿੱਦਾਂ ਬਣੇਗਾ, ਇਹ ਤੇ ਫੁੱਲ ਕਿਸ ਤਰ੍ਹਾਂ ਜਲਦੀ ਆਉਣਗੇ। ਫਿਰ ਅਸੀਂ ਕਹਿੰਦੇ ਜੀ ਪੱਤਿਆਂ ਦੀ ਖਾਦ ਪਾਓ। ਔਰ ਫਿਰ ਅਗਲਾ ਸਵਾਲ ਉਹ ਸਾਡੀ ਭੈਣ ਬੀਬੀ ਜਿਹੜੀ ਹੁੰਦੀ ਹੈ, ਉਹ ਕਹਿੰਦੀ ਮੇਰਾ ਭਾਈ ਮੁਝੇ ਬਤਾਓ ਮੈਂ ਆਰਗੈਨਿਕ ਕਰਨਾ ਚਾਹਤੀ ਹੂੰ। ਜਿੰਨਾ ਗੰਦ ਅਸੀਂ ਇਸ ਲਾਹੌਰ 'ਚ ਪਾ ਦਿੱਤਾ, ਆਰਗੈਨਿਕ ਕੋਈ ਨਹੀਂ ਹੈ ਮਾਜ਼ਰਤ ਦੇ ਨਾਲ। ਇਸ ਲਾਹੌਰ ਦੀ ਜਿਹਦੀ ਕੈਪੈਸਿਟੀ ਦੁਨੀਆ 'ਚ ਮਾਡਲ ਐਗਜ਼ਿਸਟ ਕਰਦੇ ਨੇ ਕਿ ਦੇਅਰ ਸ਼ੁੱਡ ਬੀ ਅ ਵਰਟੀਕਲ ਰਾਈਜ਼, ਬਟ ਅਨਫੋਰਚੂਨੇਟਲੀ ਅਸੀਂ ਹੌਰੀਜ਼ੈਂਟਲ ਰਾਈਜ਼ ਆਫ ਦੀ ਪਾਪੂਲੇਸ਼ਨ ਐਡਜਸਟਮੈਂਟ ਦੇ ਉੱਤੇ ਗਏ। ਜਿਨੇ ਸਭ ਨਾਲੋਂ ਪਹਿਲੇ ਜਿਸ ਚੀਜ਼ ਨੂੰ ਖਾਧਾ ਉਹ ਸਾਡੇ ਰੁੱਖ ਸਨ, ਉਹਨਾਂ ਦੀਆਂ ਛਾਵਾਂ ਸਨ, ਉਹਨਾਂ ਦੇ ਉੱਤੇ ਜਾਣ ਵਾਲੇ ਬਟਰਫਲਾਈਜ਼ ਸਨ, ਉਹਨਾਂ ਦੇ ਉੱਤੇ ਰਹਿਣ ਵਾਲੇ ਪਰਿੰਦਿਆਂ ਦੇ ਘੌਂਸਲੇ ਸਨ। ਇਹਨਾਂ ਨੂੰ ਖਾਧਾ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਅਸੀਂ EPD ਦੇ ਨਾਲ ਇੱਕ ਪ੍ਰੋਜੈਕਟ ਕੀਤਾ ਕਿ ਹਾਊ ਵੀ ਕੈਨ ਅਟਰੈਕਟ ਦੀ ਬਟਰਫਲਾਈਜ਼, ਕਿ ਅਸੀਂ ਅਗਰ ਆਪਣਾ ਨੇਟਿਵ ਫਲੋਰਾ ਅਸੀਂ ਕਹਿੰਦੇ ਹਾਂ ਜਿਹੜਾ ਕਿਸੇ ਵੀ ਜਗ੍ਹਾ 'ਤੇ ਮੌਜੂਦ ਕੁਦਰਤੀ ਸਾਡੇ ਪੌਦੇ ਨੇ, ਅਸੀਂ ਉਹਨਾਂ ਨੂੰ ਅਟਰੈਕਟ ਕਰ ਸਕੀਏ। ਬਟ ਇਟ ਇਜ਼ ਅ ਚੈਲੰਜਿੰਗ ਮੋਮੈਂਟ ਫॉर ਲਾਹੌਰ ਐਟ ਦਿਸ ਮੋਮੈਂਟ ਕਿ ਅਸੀਂ ਇਹ ਡਿਸਾਈਡ ਕਰ ਸਕੀਏ ਕਿ ਸਾਡੇ ਲਈ ਸੂਟੇਬਲ ਪਲਾਂਟਸ ਕੀ ਹੈ। ਮਿਸਾਲ ਦੇ ਤੌਰ 'ਤੇ ਤੁਹਾਡੇ ਕੋਲ ਇੱਕ ਬੂਟਾ ਜਿੱਥੇ ਨਵਾਬ ਆਫ ਕਾਲਾਬਾਗ ਔਰ ਉਸ ਤੋਂ ਪਹਿਲੇ ਦਾ ਜਿਹੜਾ ਦੌਰ ਹੈ, ਮੈਂ ਚੀਜ਼ਾਂ ਨੂੰ ਕਿਉਂਕਿ ਬਹੁਤ ਸਾਰੀਆਂ ਕੀਤੀਆਂ ਜਾ ਸਕਦੀਆਂ, ਲਾਹੌਰ ਪੰਜਾਬ ਦਾ ਹਿੱਸਾ ਹੈ,
ਉਹਨੂੰ ਫੋਕਸ ਕਰਕੇ ਫਿਰ ਮੈਂ ਕੁਝ ਕਲਾਸੀਕਲ ਜਿਹੜੇ ਪਲਾਂਟਸ ਆ ਉਹਨਾਂ ਦੀ ਤਰਫ ਵੜਦਾ। ਅਗਰ ਅਸੀਂ ਲਾਹੌਰ ਨੂੰ ਹੀ ਐਜ਼ ਅ ਮਾਡਲ ਤਸੱਵਰ ਕਰ ਲਿੱਤਾ ਜਾਏ ਤਾਂ ਸਭ ਨਾਲੋਂ ਪਹਿਲੀ ਗੱਲ ਕਿ ਲਾਹੌਰ ਇਸ ਵਕਤ ਦੁਨੀਆ ਦਾ ਸਭ ਤੋਂ ਜ਼ਿਆਦਾ ਪੋਲੂਟਡ ਨੰਬਰ 1 ਸਿਟੀ ਦੁਨੀਆ ਦੇ ਅੰਦਰ ਕਲਾਸੀਫਾਈਡ ਹੈ, ਔਰ ਸਤੰਬਰ ਅਕਤੂਬਰ ਦੇ ਵਿੱਚ ਅਸੀਂ ਸਮੋਗ ਨੂੰ ਫੇਸ ਕਰਾਂਗੇ ਡਿਊ ਟੂ ਸੋ ਮੈਨੀ ਰੀਜ਼ਨਸ। ਲੇਕਿਨ ਇਟ ਇਜ਼ ਕੁਆਇਟ ਅਨਫੋਰਚੂਨੇਟ ਕਿ ਜਿੰਨੀ ਅਸੀਂ ਪਲਾਂਟ ਇਨਵੈਂਟਰੀ ਇੰਟਰੋਡਿਊਸ ਕਰਾਈ ਉਹ 'ਚ ਮੈਜੋਰਿਟੀ ਜਿਹੜੀ ਹੈ ਅਸੀਂ ਬਾਹਰ ਤੋਂ ਲਿਆਏ ਹੋਏ ਬੂਟੇ ਆ। ਉਹਦੇ ਵਿੱਚ ਕੀ ਕਾਰ ਫਰਮਾ ਕੀ ਹੈ? ਇੱਕ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ ਦੀ ਬੈਸਟ ਸੋਇਲ ਸਾਡੇ ਮੁਲਕ ਦੀ ਸੋਇਲ ਹੈ। ਇੱਥੇ ਜੋ ਲਾ ਦਿਓ ਉਗ ਪੈਂਦਾ, ਔਰ ਉਹਦਾ ਕਮਾਲ ਇਹ ਹੈ ਸਿਰਫ ਉਗਦਾ ਨਹੀਂ, ਉਹ ਸਿਕੰਦਰ ਆਜ਼ਮ ਤਰ੍ਹਾਂ ਆਉਂਦਾ ਹੈ ਔਰ ਛਾ ਜਾਂਦਾ ਹੈ। ਅਸੀਂ ਉਹਨੂੰ ਕਹਿੰਦੇ ਇਨਵੇਡਰ ਆਪਣੀ ਜ਼ੁਬਾਨ 'ਚ। ਉਹ ਬੂਟੇ ਆਉਂਦੇ ਨੇ ਤੇ ਛਾ ਜਾਂਦੇ ਨੇ। ਇੱਕ ਤੁਹਾਡੇ ਕੋਲ ਬੂਟੀ ਹੈ, ਤੁਸੀਂ ਹਰ ਕਿਸੇ ਨੂੰ ਗੁਲਦਸਤਾ ਦਿੰਦੇ ਹੋ, ਤੁਸੀਂ ਕਹਿੰਦੇ ਹੋ ਬੜੇ ਸ਼ੌਕ ਦੇ ਨਾਲ ਜਾਂਦੇ ਹੋ, ਜਾ ਕੇ ਤੁਸੀਂ ਜਨਾਬ ਕਹਿੰਦੇ ਹੋ ਮੈਨੂੰ ਗੁਲਦਸਤਾ ਬਣਾ ਦਿਓ, ਤੁਹਾਡੇ ਕੋਲ 500 600 800 1000 ਚਾਰਜ ਕਰਦਾ। ਲੇਕਿਨ ਅਸੀਂ ਕਦੀ ਕੰਸੀਡਰ ਨਹੀਂ ਕੀਤਾ ਕਿ ਇਹਦੇ ਪਿੱਛੇ ਜਿਹੜੀ ਪਿੱਛੇ ਵਾਈਟ ਬੂਟੀ ਜਿਹਨੂੰ ਗਾਜਰ ਬੂਟੀ ਕਹਿੰਦੇ ਆ, ਕੋਈ ਯਾਰ ਇਹ ਕਿੱਥੋਂ ਆਈ? ਇਹਨੇ ਸਾਡੀ ਲੋਕਲ ਭੰਗ ਉਹਨੇ ਰਿਪਲੇਸ ਕਰ ਦਿੱਤੀ, ਔਰ ਅਸੀਂ ਕਹਿੰਦੇ ਇਟਸ ਐਨ ਇਨਵੇਡਰ। ਔਰ ਅਸੀਂ ਇਹਦੇ ਬਾਰੇ ਤਸੱਵਰ ਹੀ ਕਰ, ਅਸੀਂ ਕਹਿੰਦੇ ਕੋਈ ਗੁਲਦਸਤਾ ਇਸ ਤੋਂ ਬਗੈਰ ਮੁਕੰਮਲ ਹੀ ਨਹੀਂ ਹੋ ਸਕਦਾ। ਇਸ ਸਾਰੀ ਬਹਿਸ ਤੋਂ ਬਾਅਦ ਐਟ ਦਿਸ ਮੋਮੈਂਟ ਜਿਹਦੇ ਵਿੱਚ ਮੈਂ ਵੀ ਕੁਝ ਥੋੜ੍ਹਾ ਬਹੁਤ ਇਨਵੋਲਵ ਹਾਂ, ਕੋਸ਼ਿਸ਼ ਕਰ ਰਿਹਾ ਕਿ ਲਾਹੌਰ ਨੂੰ ਇਹ ਸੁਜੈਸਟ ਕੀਤਾ ਜਾ ਸਕੇ ਕਿ ਅਸੀਂ ਆਪਣੇ ਰੋਡ ਐਵੇਨਿਊ ਟਰੀਜ਼ ਹੀ ਐਟ ਲੀਸਟ ਅਸੀਂ ਉਹ ਸਿਲੈਕਟ ਕਰ ਲਈਏ ਜਿਹੜੇ ਪੋਲੂਸ਼ਨ ਨੂੰ ਕੰਬੈਟ ਕਰ ਰਹੇ ਹੋਣ, ਉਹਨਾਂ ਦੇ ਖਿਲਾਫ ਅੱਛੀ ਲੜਾਈ ਲੜ ਸਕਦੇ ਹੋ। ਦੁਨੀਆ ਪੂਰੀ ਇਹ 'ਤੇ ਕੰਮ ਕਰ ਰਹੀ ਹੈ, ਲੇਕਿਨ ਅਸੀਂ ਪਿਛਲੇ ਕਈ 100 ਸਾਲਾਂ ਤੋਂ ਵੀ ਇਸੇ ਤਰ੍ਹਾਂ ਚੱਲਦੇ ਆ ਰਹੇ ਹਾਂ, ਔਰ ਹਲੇ ਪਤਾ ਨਹੀਂ ਅਸੀਂ ਕਿੰਨੀ ਦੇਰ ਅੱਗੇ ਚੱਲਾਂ। ਬਹਰਹਾਲ ਅਗਰ ਇਹਨਾਂ ਤਮਾਮ ਚੀਜ਼ਾਂ ਤੋਂ ਹਟ ਕੇ ਥੋੜ੍ਹਾ ਜਿਹਾ ਅਸੀਂ ਆਪਣੇ ਪੰਜਾਬ ਦੇ ਉਹ ਬੂਟੇ ਜਿਹੜੇ ਲਾਹੌਰ 'ਚ ਵੀ ਮੌਜੂਦ ਸਨ, ਔਰ ਮੈਨੂੰ ਲੱਗਦਾ ਕਿ ਉਹਦਾ ਵਜੂਦ ਹੁਣ ਸਿਰਫ ਕਬਰਸਤਾਨਾਂ 'ਚ ਰਹਿ ਗਿਆ। ਮੈਂ ਜਿਹੜਾ ਅਦਬੀ ਸ਼ਕਲਾਂ ਦੇ ਵਿੱਚ ਨਜ਼ਮਾਂ ਦੇ ਵਿੱਚ, ਔਰ ਆਖਰੀ ਜਿਹੜੀ ਨਜ਼ਮ ਮੈਂ ਦਾਦ ਦਿੰਦਾ ਇਸ ਗੱਲ ਦੀ ਕਿ ਨਜ਼ਮ ਉਹ ਤੇ ਜਿਹੜੀ ਲਿਖੀ ਗਈ, ਮੈਂ ਅਗਰ ਕੋਈ ਅਦਬੀ ਤੌਰ 'ਤੇ ਇਸਤਲਾਹ 'ਚ ਕੋਈ ਮੇਰੀ ਗਲਤੀ ਹੋ ਜਾਏ ਤਾਂ ਉਹ ਗੁਸਤਾਖੀ ਮਾਫ, ਲੇਕਿਨ ਜਿਸ ਅੰਦਾਜ਼ 'ਚ ਅਫਜ਼ਲ ਸਾਰ ਸਾਹਿਬ ਨੇ ਉਹਨੂੰ ਪੜ੍ਹਿਆ, ਇਟਸ ਰੀਅਲੀ ਕਮੈਂਡੇਬਲ ਕਿ ਤਹਿਤੋ ਲਫ਼ਜ਼ ਜਿਹੜਾ ਤੁਸੀਂ ਅਦਾ ਕਰ ਰਹੇ ਹੋ ਉਹ ਉਹਦੇ 'ਚ ਜਾਨ ਡਾਲਦਾ ਹੈ ਕਿ ਜੋ ਮੌਜੂਦ ਹੈ ਕਨਵੇ ਕਰ। ਉਹ ਸਿਰਫ ਕਬਰਸਤਾਨਾਂ 'ਚ, ਮਿਸਾਲ ਦੇ ਤੌਰ 'ਤੇ ਤੁਸੀਂ ਵਨ ਔਰ ਪੀਲੂ ਦੀ ਗੱਲ ਕਰਦੇ ਹੋ, ਸੁਰਈਆ ਮੁਲਤਾਨੀ ਕਰਨੇ, ਅਗਰ ਮੈਂ ਗਲਤ ਹਾਂ ਤਾਂ ਤੁਸੀਂ ਮੈਨੂੰ ਕਰੈਕਟ ਕਰੋ ਕਿ 1963 ਜਾਂ 4 ਦੇ ਵਿੱਚ ਗਾਲਬਨ ਪਹਿਲੀ ਦਫਾ, ਅਗਰ ਕੋਈ ਸਾਲ ਗਲਤ ਹੈ ਤਾਂ ਇਹਨੂੰ ਮੁਲਤਾਨ ਰੇਡੀਓ ਦੀ ਐਵੋਲੂਸ਼ਨ ਦੇ ਨਾਲ ਪਹਿਲੇ ਸਾਲ ਨਾਲ ਜੋੜ ਲਵੋ, ਤੇ ਮੁਲਤਾਨ ਰੇਡੀਓ ਤੋਂ ਸੁਰਈਆ ਮੁਲਤਾਨੀ ਕਰਨੇ ਪੀਲੂ ਪੱਕੀਆਂ ਵੀ ਫੋਕ ਲੋਰ 'ਚ ਜ਼ਿਕਰ ਕੀਤਾ ਉਸ ਵਨ ਦਾ। ਔਰ ਉਹ ਵਨ ਅਗਰ ਅਸੀਂ ਅੱਜ ਪੜ੍ਹੀਏ ਤਾਂ ਤੁਹਾਨੂੰ ਸਿਰਫ ਪੂਰੇ ਔਰ ਲਾਹੌਰ ਦਾ ਉਹ ਨੇਟਿਵ ਪਲਾਂਟ ਸੀ, ਜੰਡ ਇੱਥੇ ਦਾ ਨੇਟਿਵ ਪਲਾਂਟ ਸੀ। ਉਸ ਦੌਰ ਦੇ ਵਨ ਤੁਹਾਨੂੰ ਸਿਰਫ ਕਬਰਸਤਾਨਾਂ 'ਚ ਮਿਲਣਗੇ। ਔਰ ਅਗਰ ਮੈਂ ਇਹਨੂੰ ਆਪਣੀ ਰਿਲੀਜੀਅਸ ਮਾਈਥੋਲੋਜੀ ਨਾਲ ਔਰ ਰਿਲੀਜੀਅਸ ਆਸਪੈਕਟਸ ਦੇ ਨਾਲ ਜੋੜਾਂ ਔਰ ਸੂਫੀਜ਼ਮ ਦੇ ਨਾਲ ਜੋੜਾਂ, ਤੇ ਇੱਕ ਥੀਸਿਸ ਕਰਕੇ ਦੇਖ ਲਓ ਜਾਂ ਇੱਕ ਪਹਿਚਾਨ ਬਣਾ ਕੇ ਦੇਖੋ ਕਿ ਤੁਹਾਡੇ ਜਿੰਨੇ ਅੱਜ ਤੋਂ 500 ਸਾਲ ਪੁਰਾਣੇ ਬਜ਼ੁਰਗ ਔਲੀਆ ਅੱਲਾਹ ਇਸ ਧਰਤੀ ਤੋਂ ਗੁਜ਼ਰੇ, ਔਰ ਜਿਨ੍ਹਾਂ ਦਾ ਤਾਲੁਕ ਤੁਹਾਡਾ ਜਿਹੜਾ ਜਨੂਬੀ ਪੰਜਾਬ ਹੈ ਉਹਦੇ ਕਿਸੇ ਮਜ਼ਾਰ 'ਤੇ ਚਲੇ ਜਾਓ, ਕਿਸੇ ਕਬਰਸਤਾਨ 'ਤੇ ਚਲੇ ਜਾਓ, ਤੁਹਾਨੂੰ ਇਹ ਵਨ ਉੱਥੇ ਨਜ਼ਰ ਆਏਗਾ। ਉਹ ਤੁਸੀਂ ਬੇਸ਼ੱਕ ਬਾਬਾ ਫਰੀਦ ਗੰਜ ਸ਼ਕਰ ਰਹਿਮਤੁल्लाह अलैह ਦੀ ਮਜ਼ਾਰ ਦੇਖੋ, ਹਜ਼ਰਤ ਸਾਬਰ ਪੀਆ ਦਾ ਚਿੱਲਾ ਗਾਹ ਦੇਖੋ, ਤੁਸੀਂ ਉਹਨੂੰ ਸੂਫੀ ਬਰਕਤ ਸਾਹਿਬ ਜਿਹੜੇ ਬੜੇ ਮਾਡਰਨ ਦੌਰ ਦੇ ਸੂਫੀ ਗੁਜ਼ਰੇ ਉਹਨਾਂ ਦੇ ਦੇਖੋ, ਤੁਸੀਂ ਉਹਨੂੰ ਵਸਤੀ ਪੰਜਾਬ ਦੇ ਇਨਰ ਸਕਰਟਸ ਦੇ ਵਿੱਚ ਅਗਰ ਦੇਖੋ ਤੇ ਉਹ ਕਬਰਸਤਾਨ ਦੇ ਗਿਰਦ ਜਿਹੜੇ ਦਰਖਤ ਮੌਜੂਦ ਨੇ ਉਹ ਇਹ ਮੰਜ਼ਰ ਪੇਸ਼ ਕਰ ਰਹੇ ਆ ਕਿ ਅਸੀਂ ਇਹਨਾਂ ਦੀ ਹਿਫਾਜ਼ਤ ਕਰ ਰਹੇ ਹਾਂ ਜਿਹੜੇ ਤੁਸੀਂ ਇੱਥੇ ਛੱਡ ਕੇ ਲਾਵਾਰਸ ਕਈ ਅਸ਼ਰਿਆਂ ਤੋਂ ਜਾ ਚੁੱਕੇ ਹੋ। ਅਸੀਂ ਉਹਨਾਂ ਨੂੰ ਕਾਰਡਨ ਕਰ ਰਹੇ ਹਾਂ ਔਰ ਉਹਨਾਂ ਨੂੰ ਅਸੀਂ ਲਪੇਟਾ ਦਿੱਤਾ ਹੋਇਆ ਔਰ ਆਪਣੀ ਆਗੋਸ਼ 'ਚ ਛਾਂ ਬਖਸ਼ ਰਹੇ। ਔਰ ਇਹ ਮੰਜ਼ਰ ਤੁਹਾਨੂੰ ਸਿਰਫ ਔਰ ਸਿਰਫ ਅਗਰ ਅੱਜ ਮਹਿਫੂਜ਼ ਹੈ ਤੇ ਉਹ ਜਨੂਬੀ ਪੰਜਾਬ ਦੇ ਅੰਦਰ ਨਜ਼ਰ ਆਏਗਾ। ਇਹ ਤੁਹਾਨੂੰ ਟੋਬਾ ਟੇਕ ਸਿੰਘ ਗੋਜਰਾ ਝੰਗ ਤੋਂ ਅੱਗੇ ਮੰਜ਼ਰ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋਏਗਾ ਥੋੜ੍ਹਾ ਥੋੜ੍ਹਾ, ਲੇਕਿਨ ਇਸ ਤੋਂ ਪਹਿਲੇ ਸਾਰਾ ਖਤਮ ਹੋ ਗਿਆ। ਮਿਆਨੀ ਸਾਹਿਬ ਦੇ ਕੋਲ
ਅੱਜ ਵੀ ਚੰਦ ਵਨ ਦੇ ਪੌਦੇ ਮੌਜੂਦ ਨੇ ਜਿਹੜੇ ਉਹਦੀ ਸਿਗਨੀਫੀਕੈਂਸ ਨੂੰ ਹਾਈਲਾਈਟ ਕਰਦੇ ਨੇ ਕਿ ਉਹਦੀ ਇਸ ਸੁਸਾਇਟੀ ਦੇ ਅੰਦਰ ਕੀ ਕੰਟਰੀਬਿਊਸ਼ਨ ਹੈ, ਕਿੰਨੇ ਅਹਿਦ ਉਸ ਪੌਦੇ ਨੇ ਦੇਖੇ ਨੇ। ਮੈਂ ਇਸ ਟੌਪਿਕ ਦੀ ਤਰਫ ਆ ਜਿਹੜੀ ਅਹਿਦ ਵਾਲੀ ਹੈ ਇਹਦੀ ਤਰਫ ਦੂਸਰੀ ਸਾਈਡ 'ਤੇ ਆਉਣਾ, ਲੇਕਿਨ ਮੈਂ ਇਸ ਗੱਲ ਨੂੰ ਮਜ਼ੀਦ ਅੱਗੇ ਪੜ੍ਹਾਉਣਾ। ਮਿਸਾਲ ਦੇ ਤੌਰ 'ਤੇ ਸਾਡੇ ਦਰਿਆਵਾਂ ਦੇ ਕਿਨਾਰਿਆਂ ਦੇ ਉੱਤੇ ਅਬੇਲੇ ਦਾ ਜ਼ਿਕਰ ਹੋਇਆ ਨਜ਼ਮਾਂ ਦੇ ਅੰਦਰ, ਲੇਕਿਨ ਅਸੀਂ ਇਹ ਕਦੀ ਸੋਚਿਆ ਹੀ ਨਹੀਂ ਕਿ ਉੱਥੇ ਇੱਕ ਫਰਾਸ਼ ਦਾ ਦਰਖਤ ਸੀ ਜਿਹੜਾ ਕੁਦਰਤੀ ਤੌਰ 'ਤੇ ਗਰੋ ਕਰਦਾ ਸੀ। ਸਾਡੇ ਲਾਹੌਰ ਦੇ ਨਜ਼ਦੀਕ ਜੋਕ ਰਿਜ਼ਰਵ ਫਾਰੈਸਟ ਜਿਹੜਾ ਭਰਿਆ ਪਿਆ ਸੀ, ਲੇਕਿਨ ਅਸੀਂ ਉਹਨੂੰ ਆਪਣੀ ਜ਼ਰੂਰੀਆਤ ਦੇ ਤਹਿਤ ਉਹਨੂੰ ਘਰਾਂ ਦੇ ਵਿੱਚ ਤਬਦੀਲ ਕਰਕੇ ਐਸੇ ਬੂਟੇ ਸਨ ਜਿਹੜੇ ਕਿ ਅਸੀਂ ਉਹਨਾਂ ਦਾ ਇਖਤਤਾਮ ਕਰਨਾ ਚਾਹਿਆ ਔਰ ਅਸੀਂ ਕਰ ਰਹੇ। ਫਿਰ ਤੁਹਾਡਾ ਲਿਟਰੇਚਰ ਕਹਿੰਦਾ ਹੈ, ਮੈਂ ਇਹਨੂੰ ਸ਼ਾਇਦ ਪੂਰਾ ਤੇ ਨਾ ਕਹਿ ਸਕਾਂ, ਇੱਟ ਸਿੱਟ ਪਖੜਾ ਤੇ ਕਵਾਰ ਗੰਦਲ। ਮੇਰੀਆਂ ਖਵਾਤੀਨ ਮੇਰੇ ਕੋਲੀਗਸ ਇੱਥੇ ਬੈਠੇ ਹੋਏ ਨੇ, ਅਗਰ ਇਹਨਾਂ ਨੂੰ ਕੋਈ ਪੁਰਾਣੇ ਇਹਨਾਂ ਦੀਆਂ ਮਾਵਾਂ ਨੇ ਸੁਣਿਆ ਹੋਏ, ਮੈਂ ਅੱਛੀ ਤਰ੍ਹਾਂ ਐਜ਼ ਅ ਸਟੂਡੈਂਟ ਆਫ ਬੋਟਨੀ ਅਗਰ ਮੈਂ ਪਖੜੇ ਦੀ ਗੱਲ ਕਰਾਂ, ਜਿਸ ਤਰ੍ਹਾਂ ਅਫਜ਼ਲ ਸਾਹਿਬ ਨੇ ਤਾਰਿਆਂ ਨਾਲ ਉਹਨੂੰ ਜੋੜਿਆ, ਇਸ ਵਕਤ ਜਿਸ ਤਰ੍ਹਾਂ ਤੁਸੀਂ ਮੋਰਿੰਗਾ ਦੀ ਗੱਲ ਕਰਦੇ ਹੋ ਨਾ ਜੀ, ਸੁਹਾਂਜਣੇ ਦੀ ਕਰਦੇ ਹੋ ਨਾ ਤੁਸੀਂ ਅਦਬੀ ਤੌਰ 'ਤੇ ਹੋ, ਇਹਦੇ 'ਚ ਇੱਕ ਇਕਨੋਮਿਕ ਪਹਿਲੂ ਵੀ ਹੈ ਕਿ ਹਰ ਬੰਦੇ ਨੇ ਉਹਦਾ ਪਾਊਡਰ ਬਣਾਇਆ ਹੈ, ਆਪਣਾ ਮਾਰਕਾ ਬਣਾਇਆ ਹੈ, ਉਹਨੂੰ ਕੀਤਾ ਔਰ ਮਾਰਕੀਟ 'ਚ ਵੇਚੀ ਜਾ ਰਿਹਾ। ਬਟ ਨੋਬਡੀ ਥਿੰਕ ਅਬਾਊਟ ਦੀ ਅਦਰ ਪਲਾਂਟਸ। ਅਗਰ ਤੁਸੀਂ ਸਿੰਪਲ ਪਖੜਾ ਜਿਹੜਾ ਜਨੂਬੀ ਪੰਜਾਬ ਦੀ ਪਹਿਚਾਨ ਹੈ, ਅਗਰ ਤੁਸੀਂ ਉਹਨੂੰ ਸਿਰਫ ਉਹਦਾ ਇੱਕ ਸਿਪ ਹਫਤੇ 'ਚ ਇੱਕ ਵਾਰੀ ਲੈ ਲਓ, ਮਿਊ ਹਸਪੀਟਲ ਦੀ ਇਹ ਸਟੱਡੀਜ਼ ਹੈ ਕਿ ਬੜੇ ਤੋਂ ਬੜੇ ਕਿਡਨੀ ਸਟੋਨਸ ਜਿਹੜੇ ਨੇ they were used to be dissolved in that extract। ਔਰ ਪਖੜਾ ਨੇਚਰਲੀ ਰੀਜੂਵੇਨਾਈਲ ਐਬਿਲਿਟੀਜ਼ ਰੱਖਦਾ ਹੈ। ਸਾਡੀਆਂ ਮਿਸਾਲ ਦੇ ਤੌਰ 'ਤੇ ਅਸੀਂ ਸਾਰੀ ਰਾਤ ਮੋਬਾਈਲ ਕੀਤਾ ਔਰ ਮੈਂ ਉਹਨਾਂ ਪੌਦਿਆਂ ਦੇ ਵਿੱਚੋਂ ਚੰਦ ਇੱਕ ਨੂੰ ਸਿਲੈਕਟ ਕਰ ਰਿਹਾ ਕਿ ਮੈਂ ਉਹਨੂੰ ਡਿਪਿਕਟ ਕਰ ਸਕਾਂ। ਅਸੀਂ ਕਹਿੰਦੇ ਮੋਬਾਈਲ ਯੂਜ਼ ਕੀਤਾ, ਪੱਠੇ ਖਿੱਚੇ ਗਏ, ਸਵੇਰੇ ਸਾਡੇ ਕੋਲ ਬੱਚੇ ਆਉਂਦੇ ਨੇ, ਅੱਖਾਂ ਡਾਰਕ ਨੇ, ਸੁੱਤੇ ਪਏ ਨੇ, ਬੋਲਦੇ ਨਹੀਂ। ਅਗਰ ਤੁਹਾਡੇ ਘਰ 'ਚ ਪਖੜਾ ਹੈ ਨਾ ਜੀ, ਉਹ ਇੱਕ ਵਾਰੀ ਉਹਦੀ ਗ੍ਰੀਨ ਟੀ 2 ਘੁੱਟ ਬਣਾ ਕੇ ਉਸ ਬੱਚੇ ਨੂੰ ਜ਼ਰੂਰ ਪਿਲਾਓ, ਕਿਉਂਕਿ ਜਿੰਨੀਆਂ ਅਦਵਿਆਤ ਤੁਹਾਡੀਆਂ ਯੂਜ਼ ਹੁੰਦੀਆਂ ਨੇ, ਅਗਰ ਤੁਸੀਂ ਸਿੰਪਲ ਲਿਖੋ ਆਪਣੇ ਮੋਬਾਈਲ 'ਤੇ ਗੂਗਲ ਕਰੋ ਟ੍ਰਾਈਬੋਲਿਨ, ਇਹਦੇ ਐਸੇ ਫਵਾਇਦ ਨਿਕਲ ਕੇ ਆਉਣਗੇ ਜਿਹੜੇ ਮੈਂ ਚੰਦ ਬਿਆਨ ਨਹੀਂ ਕਰ ਸਕਦਾ, ਔਰ ਚੰਦ ਮੈਂ ਬਿਆਨ ਕਰ ਦਿੰਦਾ ਕਿ ਤੁਸੀਂ ਕਹੋਗੇ ਕਿ ਯਾਰ ਇਹ ਬੂਟਾ ਵੀ ਸਾਡੇ ਕੋਲ ਹੈ ਔਰ ਅਸੀਂ ਇਹਦੇ ਲਈ ਕੀ ਕਰ ਰਹੇ ਹਾਂ। ਵੀ ਡਿਡਨਟ ਨੋ ਕਿ ਅਸੀਂ ਇਹਦੀ ਕੰਜ਼ਰਵੇਸ਼ਨ ਕਿਸ ਤਰ੍ਹਾਂ ਕਰਨੀ ਹੈ, ਕਿਸ ਤਰ੍ਹਾਂ ਉੱਥੇ ਦੇ ਲੋਕਾਂ ਨੂੰ ਐਜੂਕੇਟ ਕਰਨਾ ਹੈ ਔਰ ਕਿਸ ਤਰ੍ਹਾਂ ਇਹਨਾਂ ਨੂੰ ਅੱਗੇ ਲੈ ਕੇ बढ़ना। ਸੋ ਮਚ ਸੋ ਸਰ ਇਹ ਉਹਦੇ 'ਚੋਂ ਨਿਕਲਣ ਵਾਲਾ ਇੱਕ ਐਕਸਟ੍ਰੈਕਟ ਕੈਮੀਕਲ ਹੈ ਟ੍ਰਾਈਬੋਲਿਨ। ਬੇਸਿਕਲੀ ਇਹਦਾ ਨਾਮ ਹੈ ਟ੍ਰਾਈਬੋਲਸ ਟ੍ਰੈਸਟਰਸ। ਇਹਦੇ ਕਈ ਮਾਰਕੀਟ ਕਮਰਸ਼ੀਅਲ ਨੇਮਸ ਨੇ, ਉਹਦੇ ਲਈ ਤੁਸੀਂ ਇਹਨੂੰ ਦੇਖ ਸਕਦੇ ਹੋ। ਇਹ ਮਾਵਲ ਹੈ ਸਰ। ਅਗਰ ਉਹਨੂੰ ਕੋਈ ਔਰਤ ਲੈਂਦੀ ਹੈ, ਕੋਈ ਮਰਦ ਉਹਨੂੰ ਲੈਂਦਾ ਹੈ, ਤਾਂ ਤੁਹਾਨੂੰ ਕੋਈ ਮਲਟੀਵਿਟਾਮਿਨ ਜਿਹੜੇ ਸਜੈਸਟਡ ਮਲਟੀਵਿਟਾਮਿਨਸ ਆਰਟੀਫਿਸ਼ੀਅਲਸ 'ਤੇ ਜਾਂਦੇ ਹੋ, ਤੁਸੀਂ ਉਹਨੂੰ ਰਿਪਲੇਸ ਕਰ ਸਕਦੇ ਹੋ ਗ੍ਰੈਜੂਅਲੀ। ਸੋ ਮਚ ਸੋ ਇਹ ਇੱਕ ਆਸਪੈਕਟ ਹੈ ਕਿ ਸਾਡੇ ਕੋਲ ਮੌਜੂਦ ਜਿਹੜਾ ਹੁਣ ਵੀ ਸਾਡੇ ਕੋਲ ਰਿਸੋਰਸ ਆ, ਉਹਨੂੰ ਅਸੀਂ ਕਿਸ ਤਰ੍ਹਾਂ ਪੋਜ਼ੀਟਿਵਲੀ ਉਹਦਾ ਇਸਤੇਮਾਲ ਕਰ ਸਕਦੇ ਹਾਂ। ਅਗਰ ਮੈਂ ਥੋੜ੍ਹਾ ਜਿਹਾ ਹੋਰ ਅੱਗੇ बढ़ਾਂ, ਇਹਨੂੰ ਮੈਂ ਕਲਚਰ ਦੇ ਨਾਲ ਰਿਲੇਟ ਕਰਾਂ, ਤੇ ਮੈਨੂੰ ਪਿਛਲੇ ਦਿਨਾਂ 'ਚ ਮੇਰਾ ਇੱਕ ਸ਼ੋਭਾ ਇਹ ਹੈ, ਮੈਂ ਥੋੜ੍ਹਾ ਜਿਹਾ ਉਹਦੀ ਵਜ਼ਾਹਤ ਕਰਾਂ, ਫਿਰ ਮੈਂ ਤੁਹਾਨੂੰ ਲਿੰਕ ਕਰਦਾ ਤਾਂ ਕਿ ਤੁਹਾਡੇ ਤੱਕ ਮੇਰੀ ਗੱਲ ਜ਼ਰਾ ਅੱਛੇ ਅੰਦਾਜ਼ ਤੱਕ ਪਹੁੰਚ ਸਕੇ। ਮੈਂ ਇੱਕ ਸ਼ੋਭਾ ਜਿਹਦੇ ਨਾਲ ਮੈਂ ਰਿਸਰਚ ਨਾਲ ਵਾਬਸਤਾ ਹਾਂ, ਉਹ ਇਹ ਹੈ ਕਿ ਅਸੀਂ ਦਰਖਤਾਂ ਦੀ ਉਮਰ ਮਾਲੂਮ ਕਰਦੇ ਕਿ ਜਿਹੜਾ ਸਾਡਾ ਇਹ ਰੁੱਖ ਹੈ ਇਹ ਕਿੰਨੇ ਸਾਲ ਪੁਰਾਣਾ ਹੈ, ਇਹਨੇ ਕਿੰਨੇ ਲੋਕਾਂ ਦੇ ਜ਼ੁਲਮ ਬਰਦਾਸ਼ਤ ਕੀਤੇ, ਕਿੰਨੇ ਲੋਕਾਂ ਦੀ ਵਜ੍ਹਾ ਦੇ ਨਾਲ ਆਉਣ ਵਾਲੀ ਮਾਹੌਲਿਆਤੀ ਤਬਦੀਲੀਆਂ ਨੂੰ ਬਰਦਾਸ਼ਤ ਕੀਤਾ। ਅਸੀਂ ਉਹਦੇ 'ਚ ਉਹ ਕੱਢਦੇ ਹਾਂ। ਕੱਢਣ ਤੋਂ ਬਾਅਦ ਅਸੀਂ ਲੋਕਾਂ ਨੂੰ ਦੱਸਦੇ। ਮੇਰਾ ਇਤਫਾਕ ਹੋਇਆ ਪਿਛਲੇ ਸਾਲ ਜਾਣ ਦਾ, ਪੈਟਰਾ ਜਾਰਡਨ ਮੈਂ ਜੁਆਇਨ ਕੀਤਾ। ਉੱਥੇ ਜਿਹੜੇ ਆਪ ਨਬੀ ਕਰੀਮ ਸੱਲੱਲਾਹੁ अलैहि वसल्लम ਦੀਆਂ ਚੰਦ ਇੱਕ ਹਦੀਸ ਦੇ ਵਿੱਚ ਜਿਹੜੀ ਹਦੀਸ ਆਂਦੀ ਕਿ ਆਪ ਨੇ ਇੱਕ ਹਿਜਰਤ ਫਰਮਾਈ ਇਸ ਏਰੀਆ 'ਚ, ਤੇ ਉੱਥੇ ਇੱਕ ਦਰਖਤ ਹੈ, ਉਸ ਦਰਖਤ ਦੇ ਨਾਲ ਆਪ ਨੇ ਉਹਦੇ ਸ਼ੇਡ ਦੇ ਵਿੱਚ ਚੰਦ ਲਮਹੇ ਜਾਂ ਕੁਛ ਵਕਤ ਉੱਥੇ ਗੁਜ਼ਾਰਿਆ। ਉਹ ਪਿਸਤੇ ਦਾ ਦਰਖਤ ਹੈ ਜੀ, ਉਹਨੂੰ ਅਸੀਂ ਆਪਣੀ ਜ਼ਬਾਨ ਦੇ ਵਿੱਚ ਪਿਸਟੇਸ਼ੀਆ ਐਟਲਾਂਟਿਕਾ ਕਹਿੰਦੇ ਹਾਂ।
उस 1400 साल पुराना दरख्त, वो साढ़े को बहुत सारे इंस्ट्रूमेंट्स है कि भी क्या ये वाकयातन ये जी गल कही जा रही है ठीक है। ਉਹਦੀ ਮੁxtਲਿਫ ਤਰੀਕਿਆਂ ਦੇ ਨਾਲ ਸੈਂਪਲਿੰਗ ਕਰਕੇ ਉਹਦੀ ਏਜ ਨੂੰ ਡਿਟਰਮਨ ਕੀਤਾ ਗਿਆ ਐਂਡ ਇਟ ਵਾਸ ਫਾਊਂਡ ਟੂ ਬੀ ਕਲੋਜ਼ ਟੂ ਦੈਟ 1400 ਈਅਰਸ ਡਾਟਾ। ਇਹਦਾ ਮਤਲਬ ਹੈ ਕਿ ਅੱਜ ਅਗਰ ਉਹ ਸਾਡਾ ਰੁੱਖ ਉੱਥੇ ਨਾ ਹੁੰਦਾ ਤੇ ਜਿਸ ਤਰ੍ਹਾਂ ਅਸੀਂ ਅਗਿਆਰ ਔਰ ਆਪਣੀ ਇਨਫੋਰਮੇਸ਼ਨ ਦੀ ਜਿਹੜੀ ਦੌੜ ਆ ਉਹਦੇ ਵਿੱਚ ਜਿਹੜੀ ਸਾਡੇ ਤੱਕ ਇਨਫੋਰਮੇਸ਼ਨ ਪਹੁੰਚ ਰਹੀ ਅਸੀਂ ਦਲੀਲ ਨਾ ਦੇ ਸਕਦੇ ਸਾਇੰਸ ਦੀ ਬੁਨਿਆਦ ਤੇ। ਇਹ ਇੱਕ ਛੋਟੀ ਜੀ ਮਿਸਾਲ ਹੈ। ਔਰ ਫਿਰ ਇਰਤਕਾਈ ਇਤਬਾਰ ਦੇ ਨਾਲ ਅਗਰ ਅਸੀਂ ਗੱਲ ਕਰੀਏ ਤੇ ਸਾਡੇ ਅੰਦਰ ਜਿਹੜੇ ਦਰਖਤ ਨੇ ਇਹ ਐਸੀ ਇਨਫੋਰਮੇਸ਼ਨ ਰੱਖਦੇ ਨੇ ਜਿਹੜੇ ਨਾ ਸਿਰਫ ਇਹ ਦੱਸ ਦਿੰਦੇ ਨੇ ਕਿ ਇੱਥੇ ਕਿਹੜੇ ਕਿਹੜੇ ਤਰ੍ਹਾਂ ਦੇ ਲੋਕ ਰਹਿ ਚੁੱਕੇ ਨੇ, ਬਲਕਿ ਇਹ ਦੱਸਦੇ ਤੇ ਬਾਰਿਸ਼ ਜ਼ਿਆਦਾ ਹੁੰਦੀ ਸੀ, ਹਵਾ ਜ਼ਿਆਦਾ ਚੱਲਦੀ ਸੀ, ਕਿੰਨੇ ਜ਼ਲਜ਼ਲੇ ਆਏ ਨੇ। ਅੱਛਾ ਕਮਾਲ ਇਹ ਹੈ ਕਿ ਪੂਰਾ ਦਰਖਤ ਨਹੀਂ ਦੱਸਦਾ। ਦਰਖਤ ਦਾ ਉਹ ਸਾਲ ਜਿਸ ਸਾਲ ਉਹਨੂੰ ਕੋਈ ਹਵਾ ਨੇ ਥੱਪੜ ਮਾਰਿਆ ਉਹ ਡਾਇਰੈਕਸ਼ਨ ਦੱਸੇਗਾ। ਪੂਰਾ ਦਰਖਤ ਦਾ ਉਹ ਰਿੰਗ ਵੀ ਨਹੀਂ, ਜਿਸ ਐਂਗਲ ਤੋਂ ਉਹਨੇ ਦਰਖਤ ਨੇ ਉਹ ਹਵਾ ਨੂੰ ਫੇਸ ਕੀਤਾ ਐਜ਼ ਅ ਸੀਡਲਿੰਗ, ਐਜ਼ ਅ ਯੰਗ ਪਲਾਂਟ ਔਰ ਐਜ਼ ਅ ਟਰੀ, ਉਹ ਉਹਨੂੰ ਐਕਸਪਲੇਨ ਕਰਦਾ ਕਿ ਬਈ ਇਹ ਉਹ ਸਾਲ ਸੀ ਜਦੋਂ 2005 ਦੇ ਅੰਦਰ ਜ਼ਲਜ਼ਲਾ ਆਇਆ ਸੀ, ਇਹ ਉਹ ਸਾਲ ਹੈ ਜਿਸ ਦਿਨ ਬੜੇ ਚੱਕਰ ਚਲੇ ਸਨ। ਔਰ ਅੱਜ ਕੱਲ੍ਹ ਖਾਸ ਤੌਰ 'ਤੇ ਸਾਡਾ ਜਿਹੜਾ ਵਨ ਹੈ ਔਰ ਇਹ ਵਨ ਸਾਨੂੰ ਜਿਹੜਾ ਮਿਲਦਾ ਹੈ ਖਾਸ ਤੌਰ 'ਤੇ, ਤੁਸੀਂ ਕਹੋਗੇ ਮੌਜੂ ਸਿਰਫ ਵਨ ਦੇ ਉੱਤੇ ਜਾ ਰਿਹਾ, ਹੋਰ ਵੀ ਬਹੁਤ ਸਾਰੇ ਪੌਦਿਆਂ ਦਾ ਜ਼ਿਕਰ ਹੋ ਸਕਦਾ, ਲੇਕਿਨ ਇਟ ਇਜ਼ ਕੰਸੀਡਰਡ ਕਿ ਇਹ ਸਭ ਨਾਲੋਂ ਜ਼ਿਆਦਾ ਓਲਡੈਸਟ ਪਲਾਂਟ ਹੈ ਜਿਹੜਾ ਪੰਜਾਬ ਦੇ ਅੰਦਰ ਮੌਜੂਦ ਹੈ। ਔਰ ਉਹ ਜਿਹੜਾ ਇਸ ਗੱਲ ਨੂੰ ਇੰਡੀਕੇਟ ਕਰਦਾ ਹੈ ਕਿ ਇਹਦੇ ਅੰਦਰ ਬਹੁਤ ਸਾਰੀ ਐਸੀ ਇਨਫੋਰਮੇਸ਼ਨ ਹੈ ਜਿਹੜੀ ਅਸੀਂ ਮਾਜ਼ੀ ਦੇ ਵਿੱਚੋਂ ਇਹਦੇ 'ਚੋਂ ਕਲੈਕਟ ਕਰ ਸਕਦੇ ਹਾਂ ਔਰ ਅੱਗੇ ਅਸੀਂ ਮੁਨਾਸਬ ਪਾਲਿਸੀ ਇਖਤਿਆਰ ਕਰਕੇ ਇਹਨਾਂ ਪੌਦਿਆਂ ਨੂੰ ਜਿਹੜਾ ਹੈ ਆਪਣੀ ਜ਼ਮੀਨ ਦੇ ਅੰਦਰ ਗਰੋ ਕਰਵਾ ਸਕਦੇ ਹਾਂ ਔਰ ਆਪਣੀ ਜ਼ਮੀਨ ਨੂੰ ਸਸਟੇਨ ਕਰ ਸਕਦੇ ਹਾਂ। ਔਰ ਅਗਰ ਇਹਨਾਂ ਪੌਦਿਆਂ ਨੂੰ ਹੀ ਮਜ਼ੀਦ ਅੱਛੇ ਅੰਦਾਜ਼ ਨਾਲ ਇਸਤੇਮਾਲ ਕੀਤਾ ਜਾਏ ਤੇ ਨਾ ਸਿਰਫ ਇਹਦਾ ਕਮਰਸ਼ੀਅਲ ਆਸਪੈਕਟ ਬਣ ਸਕਦਾ ਹੈ ਬਲਕਿ ਇਹਦੀ ਕੰਜ਼ਰਵੇਸ਼ਨ ਬਣ ਸਕਦੀ ਹੈ। ਔਰ ਮੈਂ ਸਿਰਫ ਇਹਦੇ ਵਿੱਚ ਚੰਦ ਜੁਮਲੇ ਹੋਰ ਐਡ ਕਰਕੇ ਤੁਹਾਨੂੰ ਮਜ਼ੀਦ ਬੋਰ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਾਂਗਾ। ਅਗਰ ਅਸੀਂ ਇਹਦਾ ਇੱਕ ਹੋਰ ਆਸਪੈਕਟ ਜਿਹੜਾ ਮਾਡਰਨ ਆਸਪੈਕਟ ਹੈ ਕਿ ਅਸੀਂ ਪੰਜਾਬ ਜਿਹੜਾ ਹੈ ਵਿਚ ਇਜ਼ ਡੈਫੀਸ਼ੀਐਂਟ ਇਨ ਪਲਾਂਟਸ, ਔਰ ਅੱਜ ਇਸ 14 ਅਗਸਤ 'ਤੇ ਅਸੀਂ ਬੜੀ ਇਹ ਤਹਿਰੀਕ ਵੀ ਲੋਕਾਂ ਵੱਲੋਂ ਦੇਖੀ ਕਿ ਉਹਨਾਂ ਨੇ ਕਿਹਾ ਜੀ ਕਿ ਇੱਕ ਬਾਜੇ ਦੀ ਜਗ੍ਹਾ 'ਤੇ ਇੱਕ ਝੰਡੇ ਦੀ ਜਗ੍ਹਾ 'ਤੇ ਤੁਸੀਂ ਜਿਹੜਾ ਹੈ ਇੱਕ ਦਰਖਤ ਉਗਾਓ, ਵਿਚ ਇਜ਼ ਕੁਆਇਟ ਰੀਜ਼ਨੇਬਲ ਥਿੰਗ ਔਰ ਬੜੀ ਅੱਛੀ ਗੱਲ ਹੈ। ਲੇਕਿਨ ਅਗਰ ਉਹਦੀ ਤੁਸੀਂ ਅਹਿਮੀਅਤ ਨੂੰ ਨੋਟ ਕਰੋ, ਕਦੀ ਤੁਸੀਂ ਸਫ਼ਰ ਕਰਨ ਦੀ ਕੋਸ਼ਿਸ਼ ਕਰੋ, ਬਹੁਤ ਸਾਰੇ ਸਾਥੀਆਂ ਨੇ ਕੀਤਾ ਹੋਏਗਾ, ਸ਼ੋਰਕੋਟ ਕ੍ਰਾਸ ਕਰੋ ਔਰ ਲਈਆ ਦਾ ਸਹਿਰਾ ਨੂੰ ਦੇਖੋ ਜ਼ਰਾ। ਕਿਆ ਮੈਂ ਇੰਨੇ ਸਾਲਾਂ ਤੋਂ ਜਾਣਾ ਉੱਥੇ ਇਮਤਿਹਾਨ ਲੈਣ, ਪਹਿਲੀ ਦਫਾ ਮੈਂ ਉੱਥੇ ਬਟਰਫਲਾਈਜ਼ ਦੇਖੀਆਂ ਦੀ ਮੋਮੈਂਟ ਆਈ ਕ੍ਰਾਸਡ ਐਂਡ ਵਾਜ਼ ਯੂਜ਼ਡ ਟੂ ਡਰਾਈਵ ਕਿ ਚੋਬਾਰਾ ਦੇ ਕਰੀਬ ਮੈਂ ਮਲਟੀਪਲ ਕਲਰਸ ਬਟਰਫਲਾਈਜ਼ ਦੇਖੀਆਂ। ਐਂਡ ਬੀਇੰਗ ਐਜ਼ ਅ ਸਟੂਡੈਂਟ ਆਫ ਸਾਇੰਸ ਮੈਂ ਗੱਡੀ ਆਪਣੀ ਰੋਕ ਕੇ ਮੈਂ ਕਿਹਾ ਯਾਰ ਵੇਅਰ ਇਜ਼ ਦੀ ਸੋਰਸ, ਇਹ ਕਿੱਥੇ ਆ ਰਹੀਆਂ ਨੇ। ਜਦੋਂ ਮੈਂ ਉਹ ਰੋਕ ਕੇ ਅਗਰਚੇ ਮੇਰੇ ਉਹ ਅਦਾਰੇ ਵਾਲਿਆਂ ਨੇ ਮੈਨੂੰ ਬੜੀਆਂ ਪਿੱਛੋਂ ਗੱਲਾਂ ਕੀਤੀਆਂ ਹੋਣਗੀਆਂ ਕਿ ਪ੍ਰੋਫੈਸਰ ਕਿੱਥੇ ਰਹਿ ਗਿਆ, ਵੈਨ ਆਈ ਫਾਊਂਡ ਇਟ ਕਿ ਉਹ ਜਿਹੜੀ ਬਾਰਿਸ਼ਾਂ ਹੋਈਆਂ ਉਹਨਾਂ ਦੀ ਵਜ੍ਹਾ ਦੇ ਨਾਲ ਜਿਹੜਾ ਉੱਥੇ ਕੁਦਰਤੀ ਤੌਰ 'ਤੇ ਮੌਜੂਦ ਵਨ ਸੀ ਉਹਦੇ ਉੱਤੇ ਫਰੂਟਿੰਗ ਸੀ ਔਰ ਬਟਰਫਲਾਈਜ਼ ਵਰ ਵਿਜ਼ਿਟਿੰਗ ਦੈਮ, ਔਰ ਉੱਥੇ ਜਿਹੜਾ ਫਰਾਸ਼ ਮੌਜੂਦ ਆ ਉਸ ਫਰਾਸ਼ ਨੂੰ ਵਿਜ਼ਿਟ ਕਰ ਰਹੀਆਂ ਸਨ। ਐਂਡ ਦਿਸ ਇਜ਼ ਸਮਥਿੰਗ ਵੈਰੀ ਗੁੱਡ ਕਿ ਅਗਰ ਅਸੀਂ ਆਪਣੇ ਨੇਚਰ ਨੂੰ ਇਨਟੈਕਟ ਨਹੀਂ ਰੱਖਾਂਗਾ ਉਨੀ ਦੇਰ ਤੱਕ ਕੋਈ ਚੀਜ਼ ਵੀ ਆਪਣਾ ਸਹੀ ਫੰਕਸ਼ਨ ਨਹੀਂ ਕਰੇਗੀ। ਮੈਂ ਮਿਸਾਲ ਉਹਦੀ ਇਸ ਤਰ੍ਹਾਂ ਅਕਸਰ ਉਹ ਬੇਸ਼ਤਰ ਦਿੰਦਾ ਕਿ ਅਸੀਂ ਇਨਸਾਨ ਹੈ, ਅਸੀਂ ਆਪਣੇ ਘਰ ਦੇ ਇੱਕ ਸਟਰਕਚਰ ਨੂੰ ਉਠਾ ਲਈਏ, ਅਨਫੋਰਚੂਨੇਟਲੀ ਸਾਡੇ 'ਚੋਂ ਸਾਡਾ ਕੋਈ ਭਾਈ ਭੈਣ ਕੋਈ ਬੰਦਾ ਸਾਡੇ ਤੋਂ ਦੂਰ ਹੋ ਜਾਂਦਾ ਅਤੇ ਅਸੀਂ ਕਹਿੰਦੇ ਯਾਰ ਅਸੀਂ ਉਹਦਾ ਕੋਈ ਫੰਕਸ਼ਨ ਪਰਫਾਰਮ ਨਹੀਂ ਕਰ ਸਕਦੇ, ਯਾਰ ਮੁਸ਼ਕਲ ਹੋ ਰਿਹਾ, ਥੋੜ੍ਹਾ ਟਾਈਮ ਲੱਗੇਗਾ ਰੀਹੈਬਿਲੀਟੇਟ ਹੋਣ ਲੱਗੇ। ਇਸੇ ਤਰ੍ਹਾਂ ਮੇਰੇ ਅੱਲਾ ਨੇ ਜਦੋਂ ਇਸ ਕਾਇਨਾਤ ਦੀ ਤਖਲੀਕ ਕੀਤੀ ਅਤੇ ਉਹਨੇ ਇੱਕ ਸਿਸਟਮ ਬਣਾਇਆ ਜਿਹਦੇ ਵਿੱਚ ਐਨਰਜੀ ਦਾ ਫਲੋ ਰੱਖਿਆ ਔਰ ਉਹਦਾ ਇੱਕ ਸੀਕੁਐਂਸ ਤਰਤੀਬ ਬਣਾਈ ਉਹਨੇ
ਉਸ ਤਰਤੀਬ 'ਚੋਂ ਮੈਂ ਤੁਸੀਂ ਕੋਈ ਵੀ ਆਪਣਾ ਕਿਰਦਾਰ ਮਾਈਨਸ ਜਦੋਂ ਕਰਦੇ ਹੋ ਨਾ ਜੀ, ਜਾਂ ਹੋ ਜਾਂਦਾ ਹੈ ਜਾਂ ਕਰ ਦਿੰਦੇ ਹੋ, ਤੇ ਥਿੰਗਸ ਗੈਟ ਟਰਬੂਲੈਂਟ। ਇਸੇ ਤਰ੍ਹਾਂ ਇਹ ਪਲਾਂਟਸ ਨੇ, ਜਿਹੜੀ ਜਗ੍ਹਾ ਤੋਂ ਤੁਸੀਂ ਜਿਹੜਾ ਪੌਦਾ ਖਤਮ ਕੀਤਾ, ਉਹਦੀ ਜਗ੍ਹਾ ਤੇ ਨਵਾਂ ਲਿਆ ਕੇ ਉਹਨੂੰ ਐਕਲੈਮੇਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਸੀਂ ਦੇਖੋ ਤੁਸੀਂ ਕਿੰਨੇ ਪ੍ਰੋਬਲਮਸ ਨੂੰ ਸਫਰ ਕੀਤਾ। ਐਂਡ ਦਿਸ ਇਜ਼ ਐਕਚੁਅਲੀ ਦੀ ਬੇਸ ਆਫ ਦਿਸ ਕਨਸੈਪਟ ਕਿ ਅਸੀਂ ਜਿਹੜੇ ਪੌਦੇ ਹੈ, ਅਸੀਂ ਜਿਸ ਤਰ੍ਹਾਂ ਸਾਡੇ ਸ਼ੋਹਰਾ ਹਜ਼ਰਾਤ ਨੇ, ਸਾਡੇ ਸਾਥੀ ਨੇ ਜਿਹੜੇ ਅਦਬ ਦੇ ਨਾਲ ਤਾਲੁਕ ਰੱਖਦੇ, ਉਹਨਾਂ ਦਾ ਕੰਮ ਇਹ ਹੀ ਹੈ ਕਿ ਉਹ ਬੜੇ ਪੋਲਾਈਟ ਅੰਦਾਜ਼ ਨਾਲ, ਬੜੀ ਮੁਹੱਬਤ ਵਾਲੇ ਅੰਦਾਜ਼ ਨਾਲ ਆਪਣੇ ਉਹ ਹਲਕਾ ਅਹਿਬਾਬ ਜਿਹਦੇ ਵਿੱਚ ਉਹ ਕਨਵੇ ਕਰ ਸਕਦੇ ਨੇ, ਉਹਨੂੰ ਕਨਵੇ ਕਰਨ। ਔਰ ਇਟ ਇਜ਼ ਆਰ ਰਿਸਪੋਂਸਿਬਿਲਿਟੀ। ਮੈਂ ਇਹਨੂੰ ਮਾਡਰਨ ਆ ਜਿਹੜੀ ਗੱਲ ਆ ਜੀਵਨ ਰੁੱਖਾਂ ਦੀਆਂ ਛਾਵਾਂ, ਉਹਨੂੰ ਕਨੈਕਟ ਕਰਨਾ ਚਾਹੁੰਦਾ ਇੱਕ ਅਲਾਰਮਿੰਗ ਸਿਚੁਏਸ਼ਨ ਨਾਲ ਔਰ ਇੱਕ ਫਿਊਚਰ ਪਰਸਪੈਕਟਿਵ ਨਾਲ। ਫਿਰ ਮੈਂ ਆਪਣੀ ਬਹਿਸ ਨੂੰ ਸਮੇਟਾਂਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਟਰਨੈਸ਼ਨਲ ਏਜੰਸੀਜ਼, ਤੁਸੀਂ ਚਾਹੋ ਤੁਸੀਂ ਨਾ ਚਾਹੋ, ਤੁਸੀਂ ਉਹਨਾਂ ਦਾ ਹਿੱਸਾ ਹੋ ਬਾਈ ਸਾਈਨਿੰਗ ਸਰਟੇਨ ਅਥਾਰਟੀ। ਸਾਡੇ ਸਰ ਬਿਊਰੋਕ੍ਰੇਸੀ 'ਚ ਇਹਨਾਂ ਦਾ ਅਮਲ ਦਖਲ ਰਹਿ ਚੁੱਕਿਆ ਮੌਜੂਦ ਹੈ। ਇਹਨੂੰ ਜ਼ਿਆਦਾ ਬਿਹਤਰ ਤੌਰ 'ਤੇ ਐਕਸਪਲੇਨ ਕਰ ਸਕਦੇ ਹਾਂ ਵੀ ਅਸੀਂ ਉਹਨਾਂ ਤੋਂ ਅਵੋਇਡ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਚਾਹੁੰਦੇ ਨਾ ਚਾਹੁੰਦੇ ਕੜਵਾ ਘੁੱਟ, ਜਿਸ ਤਰ੍ਹਾਂ ਅਫਜ਼ਲ ਸਾਜ ਸਾਹਿਬ ਨੇ ਸ਼ਿਵ ਬਟਾਲਵੀ ਦੇ ਦਤੂਰੇ ਦਾ ਜ਼ਿਕਰ ਕੀਤਾ, ਅਤੇ ਉਹ ਇਹ ਜ਼ਹਿਰ ਤੁਹਾਨੂੰ ਪੀਣਾ ਹੀ ਪੀਣਾ, ਜਿਹਦੇ ਵਿੱਚ ਤੁਹਾਡਾ ਕਲਾਈਮੇਟ ਚੇਂਜ ਹੈ। that climate change will be the talk of the town everywhere in every house in next 5 to 10 years। ਮੈਂ ਜਦੋਂ ਆਪਣਾ ਥੀਸਿਸ ਕਰ ਰਿਹਾ ਸੀ ਅੱਜ ਤੋਂ ਤਕਰੀਬਨ ਕੋਈ 9 ਸਾਲ ਪਹਿਲੇ, 8 ਸਾਲ ਪਹਿਲੇ, ਔਰ 2011-12 'ਚ ਜਦੋਂ ਮੈਂ ਪ੍ਰਪੋਜ਼ਲ ਪਲਾਨ ਕੀਤਾ, ਮੈਂ ਸੁਪਰਵਾਈਜ਼ਰ ਆਸਕ ਮੀ ਯਾਰ ਇਹ ਕੀ ਹੁੰਦਾ ਹੈ ਕਾਰਬਨ। ਮੈਂ ਕਿਹਾ ਜੀ ਦਿਸ ਇਜ਼ ਔਰ ਦੁਨੀਆ ਇਹਦੇ ਗਿਰਦ ਘੁੰਮੇਗੀ। ਇਹ ਕੋਈ ਮੇਰਾ ਵਜਦਾਨ ਨਹੀਂ ਸੀ, ਇਟ ਵਾਜ਼ ਮਾਈ ਬੇਸਿਕਲੀ ਜੋ ਮੈਂ ਪੜ੍ਹ ਰਿਹਾ ਸੀ। ਮੈਂ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਕਿ ਯਾਰ ਹਾਊ ਇਟ ਕੈਨ ਬੀ। ਲੇਕਿਨ ਇੱਕ ਵਕਤ ਆਇਆ ਕਿ ਤੁਹਾਡੀ ISO ਸਰਟੀਫਿਕੇਸ਼ਨ ਇੰਡਸਟਰੀਜ਼ ਦੀ ਨਾਮੁਕੰਮਲ ਹੈ ਜਿੰਨੀ ਚਿਰ ਤੱਕ ਤੁਸੀਂ ਕਾਰਬਨ ਕ੍ਰੈਡਿਟਸ ਪੂਰੇ ਨਹੀਂ ਕਰਦੇ। ਨਾਓ ਵਾਟ ਆਰ ਦੀਜ਼ ਕਾਰਬਨ ਕ੍ਰੈਡਿਟਸ? ਮੈਂ ਉਹਦਾ ਤੁਹਾਨੂੰ ਆਸਾਨ ਲਫ਼ਜ਼ਾਂ 'ਚ ਸਮਝਾਉਣਾ। ਤੁਸੀਂ ਅੱਜ ਕੱਲ੍ਹ ਬੜਾ ਸੁਣਿਆ ਹੋਏਗਾ ਜ਼ੀਰੋ ਕਾਰਬਨ ਸਟ੍ਰੈਟੇਜੀਜ਼, ਸੁਣਿਆ? ਔਰ ਜੀ ਪੇਪਰ ਦਾ ਨਹੀਂ ਅਸੀਂ ਇਸਤੇਮਾਲ ਕਰਨਾ, ਮੋਬਾਈਲ ਦਾ ਕਰੋ ਜੀ। ਉਹਦੇ ਵਿੱਚ ਕੀ ਹੈ ਬੁਨਿਆਦੀ ਤੌਰ 'ਤੇ? ਦੇਰ ਵਿਲ ਬੀ ਅ ਟਾਈਮ ਇਨ ਨੈਕਸਟ 5 to 10 years ਕਿ ਅਗਰ ਇਹ ਕੰਟੀਨਿਊਟੀ ਰਹੀ ਤੇ ਹਰ ਬਿਲਡਿੰਗ, ਇਸ ਬਿਲਡਿੰਗ ਦਾ ਵੀ ਕਾਰਬਨ ਐਮਿਸ਼ਨ ਕੈਲਕੂਲੇਟ ਹੋਏਗਾ, ਮੇਰਾ ਹੋਏਗਾ, ਤੁਹਾਡਾ ਹੋਏਗਾ, ਤੁਹਾਡੇ ਮੋਬਾਈਲ 'ਚ ਐਪ ਹੋਏਗੀ। ਤੁਸੀਂ ਕਹੋਗੇ ਜੀ ਮੈਂ ਇੰਨੇ ਬੂਟੇ ਲਾਏ ਨੇ, ਮੇਰੇ ਘਰ 'ਚ ਆਹ ਜ਼ੀਰੋ ਕਾਰਬਨ ਟੈਕਨੋਲੋਜੀ ਐਗਜ਼ਿਸਟ ਕਰਦੀ ਹੈ। ਕੀ ਹੈ ਇਹ? ਇਨਫੈਕਟ ਤੁਹਾਡੇ ਰੁੱਖਾਂ ਦੀ ਤੁਹਾਨੂੰ ਜਵਾਬ ਆ ਕਿ ਤੁਸੀਂ ਸਾਨੂੰ ਵੱਢ ਰਹੇ ਹੋ ਔਰ ਅਸੀਂ ਤੁਹਾਡੇ ਲਈ ਇਹ ਕੰਟਰੀਬਿਊਟ ਕਰ ਰਹੇ ਹਾਂ। ਔਰ ਉਹਦੀ ਸ਼ਕਲ ਜਿਹੜੀ ਹੈ ਅੱਜ ਹਰ ਇੰਡਸਟਰੀ ਸਾਡੇ ਕੋਲ ਆਉਂਦੀ ਹੈ, ਸਾਨੂੰ ਦੱਸੋ ਜੀ ਅਸੀਂ ਕਿੰਨੇ ਬੂਟੇ ਲਾਈਏ ਤੇ ਸਾਡੀ ਕਿੰਨੀ ਕਾਰਬਨ ਹੋਏਗੀ। ਕਿਉਂ? ਪੌਦੇ ਕੁਦਰਤੀ ਤੌਰ 'ਤੇ ਨੇਚਰ 'ਚੋਂ ਕਾਰਬਨ ਨੂੰ ਐਬਜ਼ੌਰਬ ਕਰਕੇ ਆਪਣੀ ਖੁਰਾਕ ਦਾ ਹਿੱਸਾ ਬਣਾ ਲੈਂਦੇ ਨੇ ਔਰ ਉਹਨੂੰ ਡਾਈ ਡਾਊਨ ਕਰਦੇ ਨੇ ਐਜ਼ ਅ ਸਿੰਕ, ਜਾਂ ਕਹਿ ਲਓ ਕਿ ਇੱਕ ਐਸੇ ਪਿਆਲੇ ਦਾ ਕੰਮ ਕਰਦੇ ਨੇ ਜਿਹਦੇ 'ਚ ਸਾਰਾ ਗੰਦ ਉਹ ਆਪਣਾ ਇਕੱਠਾ ਕਰਕੇ ਉਹਨੂੰ ਇੱਕ ਯੂਜ਼ਫੁਲ ਪਰਪਸ ਲਈ ਇਸਤੇਮਾਲ ਕਰ ਲੈਂਦੇ ਨੇ। ਔਰ ਇਹ ਚੀਜ਼ ਆਉਣ ਵਾਲੇ ਵਕਤ ਦੇ ਵਿੱਚ ਇੱਕ ਅਲਾਰਮਿੰਗ ਸ਼ਕਲ ਇਖਤਿਆਰ ਕਰ ਜੇ। ਮੈਂ ਇਹਦੇ 'ਤੇ ਬਹੁਤ ਕੁਛ ਅਸੀਂ ਬਹਿਸ ਕਰ ਸਕਦੇ ਹਾਂ, ਗੁਫ਼ਤਗੂ ਕਰ ਸਕਦੇ ਹਾਂ, ਇਹਦੇ ਬੜੇ ਕਈ ਪਹਿਲੂ ਨੇ। ਲੇਕਿਨ ਜਿਹੜਾ ਮਾਡਰਨ ਐਸਪੈਕਟ ਹੈ ਉਹ ਇਹ ਹੈ ਕਿ ਪਲਾਂਟਸ ਨੂੰ ਪ੍ਰੋਪਰ ਤਰੀਕੇ ਨਾਲ ਨੇਟਿਵ ਪਲਾਂਟਸ ਦੇ ਨਾਲ ਲਗਾਇਆ ਜਾਏ ਔਰ ਆਉਣ ਵਾਲੇ ਮੁਸਤਕਬਲ ਲਈ ਆਪਣੀ ਤਿਆਰੀ ਕੀਤੀ ਜਾਏ ਔਰ ਉਹਦੇ ਵਿੱਚ ਉਹਨਾਂ ਪੌਦਿਆਂ ਦਾ ਸਿਲੈਕਸ਼ਨ ਕੀਤਾ ਜਾਏ ਜਿਹੜੇ ਪੌਦੇ ਸਾਡੇ ਮਾਹੌਲ ਦੋਸਤ ਵੀ ਨੇ, ਜਿਨ੍ਹਾਂ ਦੀ ਨੇਚਰ ਦੇ ਅੰਦਰ ਅੱਛੀ ਸਟੇਬਿਲਿਟੀ ਹੈ। ਔਰ ਮੈਂ ਇੱਕ ਬੜੇ ਅਦਬ ਦੇ ਨਾਲ ਥੋੜ੍ਹਾ ਜਿਹਾ ਇਹਦੇ 'ਚ ਇਖਤਲਾਫ ਕਰਨਾ ਚਾਹਾਂਗਾ। ਸਾਡੇ ਹਾਂ ਇੱਕ ਰਿਵਾਜ ਹੈ ਕਿ ਅਸੀਂ ਜਿਹੜੀ ਬਹਿਸ ਨੂੰ ਛੇੜ ਦਿੰਦੇ ਹਾਂ, ਉਹ ਬਹਿਸ ਐਸੀ ਛੇੜਦੀ ਹੈ ਕਿ ਫਿਰ ਉਹਦਾ ਮੁਸਬਤ ਪਹਿਲੂ ਹਮਾਰੇ यहाँ ਕੋਈ ਵੀ ਨਹੀਂ ਰਹਿੰਦਾ, ਬਲਕਿ ਅਸੀਂ ਉਹਨੂੰ ਮਨਫੀ ਰਵੱਈਆਂ ਦੇ ਨਾਲ ਹੀ ख़त्म ਵੀ ਨਹੀਂ ਕਰਦੇ, ਫਿਰ ਤੋਰੀ ਰੱਖਦੇ। ਮੈਂ ਸਾਰੀ ਜ਼ਿੰਦਗੀ ਸਫੇਦੇ ਦੇ ਬਾਰੇ 'ਚ ਇੰਨੀਆਂ ਕੁ ਗੱਲਾਂ ਸੁਣ ਲਈਆਂ
कि मेरी ਉਹਦੇ ਨਾਲ ਤਕਰੀਬਨ ਦੁਸ਼ਮਣੀ ਮੈਂ ਕਰ ਲਈ ਐਜ਼ ਅ ਸਟੂਡੈਂਟ ਆਫ ਸਾਇੰਸ। ਅੱਛਾ, ਮੈਂ ਜਦੋਂ ਐਜ਼ ਅ ਸਟੂਡੈਂਟ ਆਫ ਸਾਇੰਸ ਫਿਰ ਮੈਂ ਕਿਹਾ ਯਾਰ ਮੈਂ ਦੇਖਾਂ ਤਾਂ ਸਹੀ ਇਹ ਉੱਗਿਆ ਕਿਸ ਤਰ੍ਹਾਂ। ਤੇ ਮੈਨੂੰ ਪਤਾ ਚੱਲਿਆ ਕਿ ਫੋਰੈਸਟਰੀ ਡਿਪਾਰਟਮੈਂਟ ਨੇ 1967 ਦੇ ਵਿੱਚ ਇਹਦਾ ਸੀਡ ਆਸਟ੍ਰੇਲੀਆ ਤੋਂ ਮੰਗਾਇਆ, ਸੀਡਲਿੰਗ ਮੰਗਾਇਆ। ਔਰ ਉਹਨਾਂ ਨੇ ਕਿਹਾ ਜੀ ਕਿਉਂਕਿ ਸਾਡੇ ਮੁਲਕ ਦੇ ਅੰਦਰ ਸੈਲੇਨਿਟੀ ਬਹੁਤ ਹੈ, ਜਿਹਨੂੰ ਅਸੀਂ ਸੇਮ ਥੋਰ ਕਹਿੰਦੇ ਹਾਂ, ਔਰ ਇਹ ਮੌਜੂਦ ਹੈ, ਇਹਨੂੰ ਕਿਉਂਕਿ ਪਾਣੀ ਜ਼ਿਆਦਾ ਪੀਂਦਾ ਹੈ, ਉਹ ਆਪਣੇ ਜਿਸਮ ਦਾ ਹਿੱਸਾ ਬਣਾ ਲੈਂਦਾ, ਉਹਦੇ 'ਚ ਸਰਵਾਈਵ ਕਰਦਾ, ਇਹਨੂੰ ਲਾ ਦਿਓ ਐਜ਼ ਅ ਸੋਲੂਸ਼ਨ। ਤੇ ਇਹ ਗੱਲ ਬਹੁਤ ਠੀਕ ਹੈ। ਔਰ ਲਿਆਇਆ ਕਿੱਥੋਂ? ਆਸਟ੍ਰੇਲੀਆ ਤੋਂ। ਹੁਣ ਸਵਾਲ ਇਹ ਪੈਦਾ ਹੁੰਦਾ, ਆਸਟ੍ਰੇਲੀਆ ਦਾ ਨੇਟਿਵ ਪੌਦਾ, ਠੀਕ ਹੈ ਜੀ। ਅਗਰ ਦੇਖਿਆ ਜਾਏ ਨਾ ਤਾਂ ਗਲੋਬ ਦੇ ਉੱਤੇ ਇੱਕ ਪਾਸੇ ਅਸੀਂ ਹੈ ਅਤੇ ਦੂਸਰੇ ਪਾਸੇ ਆਸਟ੍ਰੇਲੀਆ ਥੋੜ੍ਹੇ ਜਿਹੇ ਡਿਫਰੈਂਸ ਦੇ ਨਾਲ ਹੈ। ਔਰ ਮੇਰੇ ਅੱਲਾ ਕਰੀਮ ਨੇ 4 ਹੀ ਮੌਸਮ ਉਹਨਾਂ ਨੂੰ ਦਿੱਤੇ ਆ, ਲੇਕਿਨ ਜਦੋਂ ਸਾਡੇ ਜੋ ਹੁੰਦਾ ਉਹਨਾਂ ਦੇ ਉਹ ਨਹੀਂ ਹੁੰਦਾ। ਥੋੜ੍ਹਾ ਜਿਹਾ ਅਗਰ ਉੱਥੇ ਜ਼ਮੀਨ ਤੁਸੀਂ ਦੇਖੋ ਜਿੱਥੇ ਸਫੇਦਾ ਬਹੁਤ ਗਰੋ ਕੀਤਾ ਹੋਇਆ, ਉਹ ਬੜੀ ਡਾਰਕ ਰੈਡਿਸ਼ ਜ਼ਮੀਨ ਹੋਏਗੀ। ज़रा अपना साल्ट रेंज विजिट करके देखो, लुक एट दी लैंडस्केप ऑफ दैट एरिया। वो वजूद फराहम कर रही है कि ये लिए सूटेबल ज़मीन है। और मैं ये उत्ते ही तुहानूं गल करदा कि अगर तुहाडा किसी का इतफाक होए, पेशावर दे विच फॉरेस्ट रिसर्च इंस्टीट्यूट 18वीं अमेंडमेंट तो पहले साढ़े पूरे पाकिस्तान च बनाया होया फॉरेस्ट्री दे उत्ते एक ही इंस्टीट्यूट सी जिहड़ा डिग्री करांदा सी, जिहड़े फॉरेस्टर भर्ती करदा सी, जिहड़ा इत्थे डिवेलपमेंट करदा सी पुलिस। उस तो बाद सूबियां च आ गया। उन्होंने म्यूजियम ज़रा विजिट करना, उन्होंने म्यूजियम का फर्श देखना किहदा है, टीक वुड सर्च करो ज़रा, वट इज़ द प्राइस ऑफ दैट टीक वुड। और उत्थे एक सफ़ेद रंग का गोल मेज़ और 4 कुर्सियां ने जिहड़ियां 1980s च बनियां ने, और वो सारे दियां सारियां सफ़ेदे दियां ने। वेयर इज़ द प्रॉब्लम? असी इहदी मनफी आसपैक्ट दे उत्ते इन्ना क काम कर लिया कि असी इहदा मुस्बत सोच ही नहीं रहे। वो सफ़ेदा कैन बी यूज्ड एज अ क्रॉप, और पूरी दुनिया के अंदर वुड का जिन्ना काम है वो क्रॉप बेस्ड फॉरेस्ट्री के उत्ते हुंदा है। एंड इट इज़ क्वाइट अनफॉर्चुनेट फॉर अस, साडे कोल ते ऑक्सीजन देने लई बूटे पूरे नहीं कि असी ये सोच सकीए कि साडे को कमर्शली वायबल किहड़े बूटे ने जिन्हां दी नाल असी अपनी जुड़त बनावांगे तो साडी इकोनॉमी भी बेहतर होएगी। ये एक बहुत बड़ा क्वेश्चन है ਜਿਹੜਾ कि सानू इस पासे लीड कर। और ये बुनियादी वजह ही एक है कि दी फोरम्स लाइक दिस, जिथे अदब की गल होंदी है, जिथे सोच और फिक्र की गल होंदी है, जिथे चुनवे बंदे आते हैं। मैं तुहानू एक गल दसां जी अफजल साहब, अज की बैठक का मेरे नज़दीक एक मुस्बत चीज़ की है कि अज क्लास च वही बैठा है जिन्हें वाकयातन कुछ सुनना है। मैं एक मक्खन नहीं ला रहा, ਤੁਹਾਡੇ ਲਈ फंक्शन होएगा जो भी होएगा, जिस तरह भी इनू तुसीं, जिन्होंने नहीं सुनना, जिन्हों का नहीं मतलब, प्रॉब्लम साड़ी सोसाइटी का यही है। प्लांट्स के नाल खास तौर पर काम वो कर रहे जिहदा तवज्जो नहीं, जिम्मेदार वो है जिहड़ी जिम्मेदारी नहीं लेना चाह रहा। लेकिन अगर ये प्रॉपर लोगों के नाल कलैक्टिवली अगर असी मिल के इस जुड़त नूं होर मजबूत करांगे रुखां दे हवाले दे नाल भी, तो आने वाले सालों के विच एक असी होर फेस करना एज अ कंट्री, वो है सस्टेनेबल डिवेलपमेंट गोल्स। और उहदे विच पौदियां दा लगाना, उहदे विच मेरा तुहाडा अदब दा, शायरी दी कई सिनफां दा की किरदार हो सकता है। ये एक ऐसा मौजू है जिहदे ते इन्नी बहस और इन्नी गुफ्तगू और इन्नी इनफॉर्मेशन जिहड़ी है असी इहदे ते कर सकते हैं, बोल सकते हैं और इनू मज़ीद बढ़ावा भी दे सकते हैं। लेकिन मैं मज़ीद तुहानू बहुत ज़्यादा वड्डियां वड्डियां गल्लां सुनन तो महफूज बचाने लई और रखण लई मैं चाहांगा कि मैनूं तुसीं इजाज़त दवो। और जिहड़ी भी कोई गुफ्तगू इहदे अंदर कोई कमी कजी रह गई तो उहदे लई मैं माजरत खां। मैं अपनी तरफों मैनूं कोई बड़ी मेहरबानी, मेरे लिए ये बड़ी ऑनर की गल है। मेरे एक दूर दे अंकल होंदे सन जिस दास
ਉਹਨਾਂ ਦਾ ਬੜਾ ਜ਼ੌਕ ਸ਼ੌਕ ਸੀ, ਉਹ ਅਦਬ ਨਾਲ ਬੜੇ ਵਬਸਤਾ ਸਨ। ਮੈਂ ਜਦੋਂ ਲਾਹੌਰ ਆਇਆ ਤਾਂ ਮੈਨੂੰ ਉਹਨਾਂ ਨੇ ਕਹਿਣਾ ਨਹੀਂ ਯਾਰ ਤੂੰ ਓਪਨ ਥੀਏਟਰ ਆ, ਤੂੰ ਫਲਾਂ ਜਗ੍ਹਾ 'ਤੇ ਆ, ਤੂੰ ਦੇਖ। ਇਹ ਇਬਤਦਾਈ ਤੌਰ 'ਤੇ ਮੈਂ ਗਿਆ ਵੀ, ਲੇਕਿਨ ਮੇਰੀ ਪੜ੍ਹਾਈ ਔਰ ਮਿਜ਼ਾਜ ਐਸਾ ਸੀ ਕਿ ਮੈਂ ਕੁਝ ਜ਼ਿਆਦਾ ਵਕਤ ਨਾ ਦੇ ਸਕਿਆ। ਬੜੇ ਅਰਸੇ ਤੋਂ ਬਾਅਦ ਅੱਜ ਜਦੋਂ ਮੈਂ ਅਫਜ਼ਲ ਸਾਹਿਬ ਨੂੰ ਦੇਖਿਆ, ਉਹਨਾਂ ਦੀ ਯਾਦ ਵੀ ਤਾਜ਼ਾ ਹੋਈ, ਅੱਲਾ ਉਹਨਾਂ ਨੂੰ ਬਰੀਕ ਰਹਿਮਤ ਕਰੇ। ਔਰ ਮੈਂ ਜਿਸ ਤਰ੍ਹਾਂ ਇਹਨਾਂ ਨੇ ਪੜ੍ਹਿਆ, ਮੁਦੱਸਰ ਨੂੰ ਜਦੋਂ ਮੈਂ ਦੇਖਿਆ ਤੇ ਯਕੀਨ ਮੰਨੋ ਐਜ਼ ਆ ਮੈਂ ਤੇ ਖੁਦ ਹਲੇ ਸਿੱਖ ਰਿਹਾ, ਮੈਂ ਉਸਤਾਦ ਨਹੀਂ ਆਪਣੇ ਆਪ ਨੂੰ ਕਹਿ ਸਕਦਾ, ਕਿਉਂਕਿ ਉਸਤਾਦ ਦਾ ਲਫ਼ਜ਼ ਬਹੁਤ ਬੜਾ ਹੈ ਔਰ ਉਹਦੇ ਤੇ ਮੈਂ ਹਲੇ ਤੱਕ ਪੂਰਾ ਹੀ ਨਹੀਂ ਉਤਰ ਪਾ ਰਿਹਾ। ਮੈਨੂੰ ਖੁਸ਼ੀ ਵੀ ਹੋਈ ਕਿ ਸਾਡੇ ਬੱਚੇ ਅਗਰ ਇਹਨੂੰ ਮੁਸਬਤ ਅੰਦਾਜ਼ ਦੇ ਨਾਲ ਕਿਸੇ ਪਾਸੇ ਚੀਜ਼ਾਂ ਨੂੰ ਲੈ ਕੇ ਜਾਣ ਤੇ ਇਹਨਾਂ ਦੀ ਯੂਟਿਲਿਟੀ ਇਸ ਸਾਈਡ ਤੇ ਵੀ ਬਣ ਸਕਦੀ ਹੈ। ਔਰ ਇਸ ਫੋਰਮ ਨੇ ਮੈਨੂੰ ਇਹ ਸੋਚ ਫਰਾਹਮ ਕੀਤੀ ਕਿ ਨਾ ਕਿ ਮੈਂ ਹੁਣ ਸੋਚਾਂਗਾ ਆਈ ਵੁੱਡ ਲਾਈਕ ਟੂ ਡੂ something in Punjabi with some kind of a connection with respect to plants, ਕਿ ਉਹਦਾ ਲਿਟਰੇਚਰ ਜਿਹੜਾ ਕਿਸੇ ਸ਼ਕਲ ਦੇ ਵਿੱਚ ਆਏ ਔਰ ਪੰਜਾਬੀ 'ਚ ਆਏ। ਔਰ ਉਹਦੇ 'ਚ ਮੈਂ ਜ਼ਾਰੀ ਗੱਲ ਕਦੀ ਫਿਰ ਜੇ ਅੱਲਾਹ ਪਾਕ ਨੇ ਮੌਕਾ ਅਤਾ ਫਰਮਾਇਆ ਤਾਂ ਕੁਛ। ਥੈਂਕ ਯੂ ਸੋ ਵੈਰੀ ਮਚ ਜੀ, ਬੜੀ ਮਿਹਰਬਾਨੀ।